ਪੰਜਾਬ ਦੇ ਵਿੱਚ ਹਰ ਪਾਸੇ ਇੱਕ ਵੀਡੀਓ ਦੀ ਚਰਚਾ ਹੈ। ਕੋਈ ਤਾਂ ਇੰਟਰਨੈਟ ਤੇ ਹੀ ਸਰਚਾਂ ਮਾਰੀ ਜਾਂਦਾ, ਕੋਈ ਮਿਹਨਤਾਂ ਕਰੀ ਜਾਂਦਾ। ਬਾਈ ਤੁਹਾਡੇ ਕੋਲ ਹੈਗੀ ਹੈ, ਤੁਸੀਂ ਪੱਤਰਕਾਰ ਹੋ, ਜੇ ਤੁਹਾਡੇ ਕੋਲ ਪਹੁੰਚੀ ਹੈ ਤਾਂ ਸਾਨੂੰ ਦੇ ਦਿਓ। ਇਹ ਵੀਡੀਓ ਹੈ ਜਿਹੜੀ ਉਹ 8-10 ਸਾਲ ਪੁਰਾਣੀ ਹੈ ਵਿਚਾਰਾ ਜੋ ਦੱਸ ਰਿਹਾ ਮੋਟਾ ਵੱਡੀ ਗੱਲ ਕਿ ਜੇ ਉਹ ਮੁੰਡੇ ਦੀ ਉਮਰ ਹੁਣ ਮੰਨ ਲਓ ਕਿ 22 ਸਾਲ ਆ 25 ਸਾਲ ਆ ਤਾਂ ਉਸ ਵੇਲੇ ਜੇ ਉਹ 8-10 ਸਾਲ ਪਹਿਲਾਂ ਦੀ ਗੱਲ ਕਰਦਾ ਹੋ ਸਕਦਾ ਕਿ ਉਸ ਵੇਲੇ ਉਹ ਮਾਈਨਰ ਹੋਵੇ, ਭਾਵ 18 ਸਾਲ ਤੋਂ ਘੱਟ ਹੋਵੇ। ਤੇ ਨਾਲ ਹੀ ਉਹ ਆਖ ਰਿਹਾ ਕਹਿੰਦਾ ਕਿ ਮੈਨੂੰ ਨੌਕਰੀ ਦਿਵਾਉਣ ਦਾ ਵੀ ਲਾਲਚ ਦਿੱਤਾ ਗਿਆ ਸੀ। ਇੱਥੋਂ ਤੱਕ ਆਖਿਆ ਜਾ ਰਿਹਾ ਕਿ ਮੈਂ ਵਨ ਗਾਰਡ ਦੇ ਫਾਰਮ ਵੀ ਭਰੇ ਸੀਗੇ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਅਤੇ ਸੁਣ ਰਹੇ ਹੋ ਤੁਸੀਂ। ਪ੍ਰੋਗਰਾਮ ਹੈ ਖਬਰ ਤੇ ਨਜ਼ਰ। ਅੱਜ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਮੇਰੇ ਨਾਲ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਮੌਜੂਦ ਰਹਿਣਗੇ ਬਾਈ ਜਸਪਾਲ ਮਾਨ। ਉਹਨਾਂ ਦੇ ਵੱਲ ਚੱਲਦੇ ਹਾਂ, ਸਵਾਗਤ ਕਰਦੇ ਹਾਂ, ਫਿਰ ਇੱਕ ਇੱਕ ਕਰਕੇ ਹਰ ਖਬਰ ਦੀ ਤਹਿ ਤੱਕ ਜਾਵਾਂਗੇ। ਸਤਿ ਸ਼੍ਰੀ ਅਕਾਲ ਬਾਈ ਜੀ। ਜੀ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ, ਮਿਹਰਬਾਨੀ ਜੀ। ਸੋ ਖਬਰਾਂ ਪਲ ਪਲ ਪੁਰਾਣੀਆਂ ਹੁੰਦੀਆਂ ਨੇ ਬਾਈ ਜੀ। ਇੱਕ ਵਾਰੀ ਆਪਾਂ ਸਾਰੇ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਪ੍ਰੋਗਰਾਮ ਥੋੜਾ ਅਰਲੀ ਰਿਕਾਰਡ ਕਰ ਰਹੇ ਹਾਂ। ਜਦੋਂ ਤੱਕ ਤੁਹਾਡੇ ਤੱਕ ਇਹ ਖਬਰ ਪਹੁੰਚਣੀ ਹੈ, ਜਦੋਂ ਤੱਕ ਪ੍ਰੋਗਰਾਮ ਪ੍ਰਕਾਸ਼ਿਤ ਹੋਣਾ ਹੈ, ਹੋ ਸਕਦਾ ਹੈ ਕਿਸੇ ਖਬਰ ਦੇ ਵਿੱਚ ਕੋਈ ਅਪਡੇਟ ਹੋ ਜਾਵੇ। ਪਰ ਹੁਣ ਤੱਕ ਦੀਆਂ ਜਿਹੜੀਆਂ ਡਿਵੈਲਪਮੈਂਟਸ ਨੇ ਵੱਖ-ਵੱਖ ਖਬਰਾਂ ਦੇ ਵਿੱਚ, ਉਹਨਾਂ ਦੇ ਨਾਲ ਆਪਾਂ ਅੱਗੇ ਵਧਾਂਗੇ। ਤੇ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ, ਪੰਜਾਬ ਦੇ ਵਿੱਚ ਹਰ ਪਾਸੇ ਇੱਕ ਵੀਡੀਓ ਦੀ ਚਰਚਾ ਹੈ। ਕੋਈ ਤਾਂ ਇੰਟਰਨੈਟ ਤੇ ਹੀ ਸਰਚਾਂ ਮਾਰੀ ਜਾਂਦਾ, ਕੋਈ ਮਿਹਨਤਾਂ ਕਰੀ ਜਾਂਦਾ। ਬਾਈ ਤੁਹਾਡੇ ਕੋਲ ਹੈਗੀ ਹੈ, ਤੁਸੀਂ ਪੱਤਰਕਾਰ ਹੋ, ਜੇ ਤੁਹਾਡੇ ਕੋਲ ਪਹੁੰਚੀ ਹੈ ਤਾਂ ਸਾਨੂੰ ਦੇ ਦਿਓ ਵੀਡੀਓ। ਉਹ ਵੀਡੀਓ ਦਾ ਮਾਮਲਾ ਬਹੁਤ ਭਖਿਆ ਹੋਇਆ ਹੈ। ਮੰਤਰੀ ਦੀ ਵੀਡੀਓ ਵਾਲਾ ਮੁੰਡਾ ਹੁਣ ਸਾਹਮਣੇ ਲੈ ਆਂਦਾ ਜੀ। ਕੀ ਬਿਆਨ ਕੀਤਾ ਹੈ ਉਸ ਮੁੰਡੇ ਨੇ? ਗੁਰਪ੍ਰੀਤ ਜੀ, ਉਹ ਮੁੰਡਾ ਲੈ ਕੱਢ ਕੇ ਮਨਜਿੰਦਰ ਸਿੰਘ ਸਿਰਸਾ, ਉਹਨਾਂ ਨੇ ਸਭ ਤੋਂ ਪਹਿਲਾਂ ਉਹ ਵੀਡੀਓ ਪੋਸਟ ਕੀਤੀ। ਉਹਨਾਂ ਦੀ ਕੁਝ ਚੰਦ ਸੈਕਿੰਡ ਦੀ ਵੀਡੀਓ ਆ। ਤਾਂ ਇੱਕ ਤਾਂ ਇਹ ਆ ਕਿ ਬਈ ਮੇਰਾ ਨਾਮ ਫਲਾਣਾ ਸਿੰਘ ਆ ਤੇ ਬਈ ਇਹ ਵੀਡੀਓ ਆ ਜਿਹੜੀ ਉਹ ਵਿਚਾਰਾ ਦੱਸ ਰਿਹਾ ਕਿ ਕਾਫੀ ਪੁਰਾਣੀ ਆ। ਨਾਲ ਸਭ ਤੋਂ ਵੱਡੀ ਉਹ ਕਹਿ ਰਿਹਾ ਕਿ ਵੀ ਇੱਕ ਤਾਂ ਇਹ ਆ ਕਿ ਮੈਂ ਜਿਹੜਾ ਉਹ SC ਭਾਈਚਾਰੇ ਨਾਲ ਸੰਬੰਧਿਤ ਆ ਕਹਿ ਰਿਹਾ, ਤੇ ਦੂਸਰਾ ਨਾਲ ਉਹ ਕਹਿ ਰਿਹਾ ਕਹਿੰਦਾ ਕਿ ਜੀ ਮੇਰੇ ਪਰਿਵਾਰ ਨੂੰ ਥ੍ਰੈਟ ਆ। ਤੇ ਇਹ ਵੀਡੀਓ ਆ ਜਿਹੜੀ ਉਹ 8-10 ਸਾਲ ਪੁਰਾਣੀ ਹੈ ਵਿਚਾਰਾ ਜੋ ਦੱਸ ਰਿਹਾ ਮੋਟਾ ਬਹੁਤਾ ਉਹਨੂੰ ਯਾਦ ਨਹੀਂ ਹੈ। ਪਰ ਗੱਲ ਇਹ ਆ ਕਿ ਉਹਦੇ ਹਾਵ ਭਾਵ ਤੋਂ ਲੱਗਿਆ ਕਿ ਬਈ ਕਿਤੇ ਨਾ ਕਿਤੇ ਉਹਨੂੰ ਥ੍ਰੈਟ ਲੱਗਦਾ ਹੋ ਸਕਦਾ ਹੋਵੇ, ਜਾਂ ਡਰ ਹੋਵੇ, ਜਾਂ ਹੋ ਸਕਦਾ ਕਿ ਥ੍ਰੈਟ ਹੋਵੇ। ਆ ਉਹ ਚੀਜ਼ ਨੂੰ ਆਪਾਂ ਸਪਸ਼ਟ ਨਹੀਂ ਕਰ ਸਕਦੇ। ਵੈਸੇ ਗੱਲ ਇਹ ਹੈ ਕਿ ਥੋੜੀ ਦੇਰ ਪਹਿਲਾਂ ਉਹ ਕੰਪਲੇਂਟ ਆਪਣੀ ਫਾਈਲ ਕਰਿਆ ਆ, ਕਿਉਂਕਿ ਕਮਿਸ਼ਨ ਕੋਲ ਵੀ ਜਾਣੀ ਸੀ, SC ਕਮਿਸ਼ਨ ਕੋਲ ਵੀ ਜਾਣੀ ਸੀਗੀ ਸ਼ਿਕਾਇਤ। ਤਾਂ ਹੁਣ ਉਹਨੇ ਸ਼ਿਕਾਇਤ ਦੇ ਦਿੱਤੀ ਆ। ਤਾਂ ਹੁਣ ਇੱਥੋਂ ਤੱਕ ਆਖਿਆ ਜਾ ਰਿਹਾ ਕਿ ਬਈ ਮਾਮਲਾ ਜਿਹੜਾ ਉਹ ਸੁਖਪਾਲ ਸਿੰਘ ਖਹਿਰਾ ਕੱਢ ਕੇ ਲੈ ਕੇ ਆਏ। ਪਰ ਉਸ ਮਾਮਲੇ ਨੂੰ ਮੁੱਦਾ ਕਿਹਨੇ ਬਣਾਇਆ? ਮੁੱਦਾ ਬਣਾਉਣ ਵਾਲਾ ਜਿਹੜੇ ਨੇ ਉਹ ਮਨਜਿੰਦਰ ਸਿੰਘ ਸਿਰਸਾ ਭਾਜਪਾ ਵਾਲੇ ਆ। ਕਿਉਂਕਿ ਸੁਖਪਾਲ ਸਿੰਘ ਖਹਿਰਾ ਦੇ ਬਾਰੇ ਵੀ ਥੋੜਾ ਅਪਡੇਟ ਕਰ ਦਿੰਦੇ ਆਪਾਂ ਕਿ ਜਦੋਂ ਆਪਾਂ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਥੋੜਾ ਅਰਲੀ ਆ, ਤਾਂ ਉਸ ਵੇਲੇ ਸੁਖਪਾਲ ਸਿੰਘ ਖਹਿਰਾ ਦਾ ਰੌਲਾ ਪਿਆ ਹੋਇਆ ਸੀ। ਉਹਨਾਂ ਨੇ ਆਖਿਆ ਕਹਿੰਦੇ ਕਿ ਬਈ ਮੈਨੂੰ ਵੀ ਲੱਗਦਾ ਕਿ ਮੈਨੂੰ ਪੁਲਿਸ ਆ ਜਿਹੜੀ ਉਹ ਅਰੈਸਟ ਕਰ ਲੇਗੀ। ਇਹ ਉਹਨਾਂ ਵੱਲੋਂ ਆਖਿਆ ਜਾ ਰਿਹਾ। ਵੈਸੇ ਉਹਨਾਂ ਦੇ ਉੱਤੇ ਮਾਮਲਾ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਸਭ ਤੋਂ ਚਰਚਿਤ ਮਾਮਲਾ ਉਹ SDM ਵਾਲਾ ਜਦੋਂ ਧਰਨਾ ਲਾਉਣ ਗਏ ਸੀ ਮੁਆਵਜ਼ੇ ਨੂੰ ਲੈ ਕੇ, ਉਹ ਵੀ ਉਹਨਾਂ ਤੇ ਚੱਲ ਰਿਹਾ। ਹੋ ਸਕਦਾ ਉਸ ਮਾਮਲੇ 'ਚ ਉਹਨਾਂ ਦੀ ਅਰੈਸਟ ਹੋ ਜੇ, ਜਾਂ ਕਿਸੇ ਹੋਰ ਮਾਮਲੇ 'ਚ ਹੁੰਦੀ ਆ ਜਾਂ ਨਹੀਂ ਹੁੰਦੀ ਆ, ਉਹ ਗੱਲਾਂ ਬਾਤ ਦੀਆਂ, ਕਿਉਂਕਿ ਇਹ ਸਾਰੀਆਂ ਚੀਜ਼ਾਂ ਨੇ ਫਿਊਚਰ ਤੇ ਡਿਪੈਂਡ ਕਰਦੀਆਂ ਨੇ। ਹੋ ਸਕਦਾ ਅਰੈਸਟ ਹੋ ਜਾਂ ਨਾ ਹੋਣ। ਪਰ ਕੁਝ ਚੀਜ਼ਾਂ ਇਹ ਹੈ ਕਿ ਬਈ ਉਸ ਮੁੰਡੇ ਨੇ ਆਖਿਆ ਕਿ ਵੀਡੀਓ ਪੁਰਾਣੀ ਹੈ, ਸਭ ਤੋਂ ਪਹਿਲੀ ਗੱਲ ਤਾਂ। ਦੂਜੀ ਗੱਲ ਉਹਨੇ ਆਖਿਆ ਕਹਿੰਦੇ ਕਿ ਬਈ ਇਹ ਹੈ ਕਿ ਮੈਨੂੰ ਮੇਰੇ ਪਰਿਵਾਰ ਨੂੰ ਥ੍ਰੈਟ ਕੀਤਾ ਜਾ ਰਿਹਾ, ਮੈਨੂੰ ਡਰ ਆ। ਤਾਂ ਨਾਲ ਗੱਲ ਇਹ ਹੈ ਸਭ ਤੋਂ ਵੱਡੀ ਗੱਲ ਕਿ ਜੇ ਉਹ ਮੁੰਡੇ ਦੀ ਉਮਰ ਹੁਣ ਮੰਨ ਲਓ ਕਿ 22 ਸਾਲ ਆ 25 ਸਾਲ ਆ ਤਾਂ ਉਸ ਵੇਲੇ ਜੇ ਉਹ 8-10 ਸਾਲ ਪਹਿਲਾਂ ਦੀ ਗੱਲ ਕਰਦਾ ਹੋ ਸਕਦਾ ਕਿ ਉਸ ਵੇਲੇ ਉਹ ਮਾਈਨਰ ਹੋਵੇ, ਭਾਵ 18 ਸਾਲ ਤੋਂ ਘੱਟ ਹੋਵੇ। ਜੇ ਘੱਟ ਆ ਤਾਂ ਨਾਲ ਹੀ ਉਹ ਆਖ ਰਿਹਾ ਕਹਿੰਦਾ ਕਿ ਮੈਨੂੰ ਨੌਕਰੀ ਦਿਵਾਉਣ ਦਾ ਵੀ ਲਾਲਚ ਦਿੱਤਾ ਗਿਆ ਸੀ। ਇੱਥੋਂ ਤੱਕ ਆਖਿਆ ਜਾ ਰਿਹਾ ਕਿ ਮੈਂ ਵਨ ਗਾਰਡ ਦੇ ਫਾਰਮ ਵੀ ਭਰੇ ਸੀਗੇ, ਫੋਰੈਸਟ ਗਾਰਡ ਦੀ ਜਿਹੜੀ ਨੌਕਰੀ ਦੇ, ਤੇ ਮੈਨੂੰ ਲਾਲਚ ਦਿੱਤਾ ਗਿਆ ਕਿ ਬਈ ਤੈਨੂੰ ਨੌਕਰੀ ਲਵਾ ਦੇਵਾਂਗੇ। ਜੇ ਉਹਨੂੰ ਇਸ ਤਰ੍ਹਾਂ ਦੇ ਨਾਲ ਕਿ ਉਹਦਾ ਮਾਈਂਡ ਵਾਸ਼ ਕਰਕੇ ਉਹਨੂੰ ਵਰਗਲਾ ਕੇ ਇਸ ਤਰ੍ਹਾਂ ਦੇ ਨਾਲ ਉਹਦੇ ਨਾਲ ਜਿਹੜਾ ਉਹਦਾ ਸ਼ੋਸ਼ਣ ਹੁੰਦਾ, ਤਾਂ ਇਸ ਮਾਮਲੇ ਦੇ ਵਿੱਚ ਕਾਰਵਾਈ ਹੋ ਸਕਦੀ ਆ। ਦੂਜੀ ਗੱਲ ਇਹ ਹੈ ਕਿ ਜੇ ਉਸ ਵੇਲੇ ਮਾਈਨਰ ਆ ਤਾਂ ਫਿਰ ਉਸ ਮਾਮਲੇ ਦੇ ਵਿੱਚ ਤੁਹਾਨੂੰ ਵੀ ਪਤਾ ਕਿ ਜਿਹੜਾ ਉਹ ਪੋਸਕੋ ਐਕਟ ਆ ਉਹ ਵੀ ਲੱਗ ਜਾਏਗਾ। ਪਿੱਛੇ ਜੇ ਚੈਨਲ ਤੇ ਪਰਚਾ ਦਰਜ ਹੋਇਆ ਸੀਗਾ ਇਸ ਮਾਮਲੇ ਦੇ ਵਿੱਚ, ਆਪਾਂ ਨੂੰ ਸਭ ਨੂੰ ਪਤਾ। ਤਾਂ ਹੁਣ ਉਹ ਮੰਤਰੀ ਸਾਹਿਬ ਤੇ ਵੀ ਕਾਰਵਾਈ ਹੋ ਸਕਦੀ ਹੈਗੀ। ਤਾਂ ਹੁਣ ਇਹ ਦੇਖਣਾ ਹੋਏਗਾ ਜਾਂ ਪਤਾ ਲੱਗੇਗਾ ਕਿ ਬਈ ਇਹਦੇ ਉੱਤੇ ਕਾਰਵਾਈ ਕੀ ਹੁੰਦੀ ਆ। ਪਰ ਫਿਲਹਾਲ ਜਿਸ ਤਰ੍ਹਾਂ ਦੇ ਨਾਲ ਲੱਗ ਰਿਹਾ ਕਿ ਬਈ ਮਾਮਲਾ ਜਿਹੜਾ ਉਹ ਠੰਡਾ ਹੋਣ ਦਾ ਨਾਂ ਨਹੀਂ ਲੈ ਰਿਹਾ, ਬਲਕਿ ਮਾਮਲਾ ਹੋਰ ਹਾਈਪ ਲਏਗਾ। ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਮੰਤਰੀ ਤੇ ਕਾਰਵਾਈ ਕਰਦੇ, ਉਹਨੂੰ ਬਰਖਾਸਤ ਕਰਦੇ, ਜਾਂ ਮੰਤਰੀ ਆਪਣੇ ਆਪ ਅਸਤੀਫਾ ਦੇ ਦੇ। ਇਹ ਗੱਲਾਂ ਰਹਿ ਗਈਆਂ ਜਿਹੜੀਆਂ ਬਾਅਦ ਦੇ ਵਿੱਚ, ਜਾਂ ਹੁੰਦਾ ਕੀ ਅਪਡੇਟ ਉਹ ਬਾਅਦ ਦੇ ਵਿੱਚ ਸਾਫ਼ ਹੋ ਜਾਏਗਾ। ਪਰ ਇੱਕ ਵਾਰੀ ਬੜਾ ਇੰਟਰਸਟਿੰਗ ਜਿਹਾ ਮਾਹੌਲ ਬਣਿਆ ਹੋਇਆ ਅੱਜ ਦੀ ਡੇਟ ਦੇ ਵਿੱਚ। ਨਾ ਤਾਂ ਕੋਈ
ਬਹੁਤੀ ਇਸ ਗੱਲ ਦੇ ਉੱਤੇ ਚਰਚਾ ਹੋ ਰਹੀ ਹੈ ਕਿ ਬਈ ਜਲੰਧਰ ਜਿਮਨੀ ਚੋਣਾਂ ਦੇ ਵਿੱਚ ਮੁੱਦਿਆਂ ਦੀ ਗੱਲ ਹੋ ਰਹੀ ਹੈ ਕਿ ਨਹੀਂ ਹੋ ਰਹੀ, ਕਿ ਫਲਾਣਾ ਲੀਡਰ ਕੀ ਬੋਲ ਰਿਹਾ, ਫਲਾਣਾ ਲੀਡਰ ਲੋਕਾਂ ਦੇ ਲਈ ਕੁਝ ਬੋਲ ਰਿਹਾ ਕਿ ਨਹੀਂ ਬੋਲ ਰਿਹਾ, ਪਬਲਿਕ ਜੀ ਇੰਟਰਸਟ ਦੀ ਗੱਲ ਹੋ ਰਹੀ ਹੈ ਕਿ ਨਹੀਂ ਹੋ ਰਹੀ ਹੈ। ਤੁਸੀਂ ਤੇ ਕਿਉਂਕਿ ਜਲੰਧਰ ਤੋਂ ਤੁਹਾਨੂੰ ਪਤਾ, ਬਲਕਿ ਇੱਕੋ ਇੱਕ ਡਿਮਾਂਡ ਹੋ ਰਹੀ ਆ ਕਿ ਯਾਰ ਵੀਡੀਓ ਦੇਖ ਲਈ ਤੂੰ, ਵੀਡੀਓ ਆ ਗਈ। ਜੀ ਬਹੁਤੇ ਲੋਕ ਤੁਹਾਨੂੰ ਸ਼ੋਅ 'ਚ ਚੱਲਦੇ, ਸ਼ੋਅ 'ਚ ਵੀ ਕਮੈਂਟ ਕਰਦੇ ਆ, ਪੱਤਰਕਾਰਾਂ ਨੂੰ ਵੀ ਉਹ ਗੱਲ ਪੁੱਛਦੇ ਆ, ਜੇ ਪੱਤਰਕਾਰਾਂ ਦੇ ਗਰੁੱਪ 'ਚ ਕਿਤੇ ਗੱਲ ਚੱਲਦੀ ਉਹ ਵੀ ਕਹਿ ਦਿੰਦੇ ਕਿ ਯਾਰ ਆਹ ਵੀਡੀਓ ਦਾ ਕੀ ਰੌਲਾ, ਯਾਰ ਵੀਡੀਓ ਪਹੁੰਚੀ ਕਿ ਨਹੀਂ ਪਹੁੰਚੀ ਹੈ। ਕਈ ਆਖਦੇ ਆ ਕਿ ਬਈ ਵੀਡੀਓ ਦੇਖੀ ਨਹੀਂ ਹੈ, ਮੈਨੂੰ ਦਿਖਾ ਜ਼ਰੂਰ ਦਿੱਤੀ ਸੀ ਪਰ ਦੇਖੀ ਨਹੀਂ ਗਈ ਹੈ। ਹੁਣ ਸਮਝ ਨਹੀਂ ਆ ਰਿਹਾ ਕਿ ਉਹਦੇ ਵਿੱਚ ਹੈ ਕੀ ਹੈ, ਜਾਂ ਕਿ ਵਾਕਈ ਉਹ ਵੀਡੀਓ ਇੰਨੀ ਪੁਰਾਣੀ ਆ, ਤਾਂ ਇਹ ਚੀਜ਼ ਆ। ਪਰ ਇਹ ਗੱਲ ਸਾਫ਼ ਹੋ ਗਈ ਆ ਕਿ ਬਾਈ ਉਹਦੇ ਵਿੱਚ ਜਿਹੜਾ ਇਹ ਮੁੰਡਾ ਦਾਅਵਾ ਕਰ ਰਿਹਾ, ਉਹ ਇਹੋ ਦਾਅਵਾ ਕਰ ਰਿਹਾ ਕਿ ਉਸ ਵੀਡੀਓ ਦੇ ਵਿੱਚ ਮੈਂ ਹੀ ਆ। ਹੁਣ ਹੁੰਦਾ ਕੀ ਆ, ਉਸ ਸਾਰੇ ਉੱਤੇ ਕਾਰਵਾਈ ਕੀ ਹੁੰਦੀ ਆ, ਇਹ ਦੇਖਣ ਵਾਲੀ ਗੱਲ ਬਾਤ ਦੀ ਆ। ਪਰ ਸਭ ਤੋਂ ਵੱਡੀ ਤੇ ਖਾਸ ਇੰਪੋਰਟੈਂਟ ਗੱਲ ਇਹ ਹੈ ਕਿ ਬਾਈ ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਜਾਣਦੇ ਕਿ ਵੀਡੀਓ ਗੰਦੀ ਆ, ਉਹਦੇ ਉੱਤੇ ਸਾਡੀ ਸਿਆਸਤ, ਅਸੀਂ ਜਾਣਦੇ ਸਿਆਸਤ ਵੀ ਗੰਦੀ ਹੈ ਤੇ ਉਹਦੇ ਉੱਤੇ ਹੋਰ ਸਿਆਸਤ ਹੋ ਰਹੀ ਆ। ਮੇਰੇ ਖਿਆਲ ਨਾਲ ਸਰਕਾਰ ਨੂੰ ਵੀ ਚਾਹੀਦਾ ਕਿ ਇਸ ਮਸਲੇ ਦੇ ਵਿੱਚ ਕਿ ਉਹ ਕਾਰਵਾਈ ਕਰ ਦੇਵੇ। ਕਾਰਵਾਈ ਕਰਕੇ ਜੇ ਉਹਨਾਂ ਦਾ ਮੰਤਰੀ ਦੋਸ਼ੀ ਹੈ ਤਾਂ ਮੰਤਰੀ ਤੇ ਕਾਰਵਾਈ ਕਰ ਦੇਣ, ਜੇ ਉਹਦੀ ਇਨਵੈਸਟੀਗੇਸ਼ਨ ਕਰਾ ਲੈਣ। ਵੈਸੇ ਮੇਰੇ ਖਿਆਲ ਨਾਲ ਉਹ ਵੀਡੀਓ ਹੈ ਜਿਹੜਾ ਤੁਹਾਨੂੰ ਪਤਾ ਕਿ ਗਵਰਨਰ ਸਾਹਿਬ ਨੇ ਵੀ ਭੇਜੀ ਹੋਈ ਸੀਗੀ, ਉਹਦੀ ਰਿਪੋਰਟ ਕਦੋਂ ਤੱਕ ਆਉਂਦੀ ਹੈ, ਰਿਪੋਰਟ ਆਉਣ ਤੋਂ ਬਾਅਦ ਸਰਕਾਰ ਉਹਨੂੰ ਮੰਨਦੀ ਹੈ ਕਿ ਨਹੀਂ ਮੰਨਦੀ ਹੈ, ਇਹ ਵੀ ਇੱਕ ਸਵਾਲ ਰਹੇਗਾ। ਪਰ ਕੁੱਲ ਮਿਲਾ ਕੇ ਤਾਂ ਇਹ ਹੈ ਕਿ ਜੋ ਹੁਣ ਲੜਕਾ ਸਾਹਮਣੇ ਆ ਗਿਆ, ਜੋ ਉਹਨੇ ਆਖ ਦਿੱਤਾ ਕਿ ਬਈ ਮੈਂ ਪੀੜਤ ਹਾਂ, ਤਾਂ ਉਸ ਦੀ ਇਨਵੈਸਟੀਗੇਸ਼ਨ ਹੋਣੀ ਲਾਜ਼ਮੀ ਆ ਤੇ ਨਾਲ ਦੀ ਨਾਲ ਮੰਤਰੀ ਤੇ ਕਾਰਵਾਈ ਵੀ ਹੋਣੀ ਲਾਜ਼ਮੀ ਆ। ਜੀ ਸੋ ਇਹ ਤਾਂ ਹੁਣ ਸਮਾਂ ਬਿਆਨ ਕਰੂਗਾ ਕਿ ਜਿਸ ਤਰੀਕੇ ਦੇ ਨਾਲ ਪੱਤੇ ਖੁੱਲ ਰਹੇ ਨੇ, ਇਹ ਆਪਣੇ ਆਪ ਦੇ ਵਿੱਚ ਇੱਕ ਅਲੱਗ ਵਿਸ਼ਾ ਹੈ। ਪਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਲੋਕਾਂ ਦੇ ਮੁੱਦੇ ਐਡਰੈਸ ਹੋਣੇ ਬਹੁਤ ਜ਼ਰੂਰੀ ਨੇ, ਇਹ ਲੋਕਾਂ ਦਾ ਮੁੱਦਾ ਨਹੀਂ ਹੈ, ਇਹ ਤੁਹਾਡੀ ਸਿਆਸਤ ਦੀ ਗੱਲ ਹੈ, ਤੁਸੀਂ ਆਪਸ 'ਚ ਸਿਆਸਤ ਖੇਡ ਰਹੇ ਹੋ, ਇਹ ਉਹਦਾ ਵਿਸ਼ਾ। ਪਰ ਆਪਾਂ ਜੇ ਅੱਗੇ ਵਧੀਏ, ਸੰਦੀਪ ਪਾਠਕ ਆਮ ਆਦਮੀ ਪਾਰਟੀ ਦੇ MP ਤੋਂ ਮੰਤਰੀ ਦੇ ਦੁਆਲੇ ਉਹਨਾਂ ਨੇ ਝਾੜ ਪਾਈ ਹੈ ਥੋੜੀ ਜਿਹੀ। ਉਹਦਾ ਬੀਤੇ ਦਿਨੇ ਵੀ ਖਬਰ ਸਾਹਮਣੇ ਆਈ ਸੀ, ਕਹਿੰਦੇ ਜਲੰਧਰ ਦਾ ਗੇੜਾ ਮਾਰਿਆ ਸੀ ਸੰਦੀਪ ਪਾਠਕ ਨੇ ਤੇ ਉਹਨਾਂ ਨੇ ਜਿਹੜੇ ਮੋਹਰੀ ਬੰਦੇ ਆ ਉਹਨਾਂ ਨੂੰ ਇਕੱਠੇ ਕਰਕੇ ਉਸਲੇ ਵੀ ਦਬਕਿਆ ਸੀ, ਆਖਿਆ ਸੀ ਕਿ ਸੰਗਰੂਰ ਵਾਲਾ ਕੰਮ ਜਲੰਧਰ 'ਚ ਹੋ ਗਿਆ ਤਾਂ ਮੈਂ ਕਿਸੇ ਨੂੰ ਛੱਡਣਾ ਨਹੀਂ। ਤੇ ਮੰਤਰੀ ਸਾਹਿਬ ਨੂੰ ਕੀ ਕਹਿੰਦੇ ਨੇ ਹੁਣ? ਫਿਰ ਮੰਤਰੀ ਸਾਹਿਬ ਨੂੰ ਵੀ ਉਹ ਗੱਲ ਕਹਿ ਕੇ ਗਏ ਆ ਜਿਹੜੀ ਤੁਸੀਂ ਕਹਿੰਦੇ ਹੋ। ਇਹ ਗੱਲ ਇਹ ਹੈ ਕਿ ਆਡੀਓ ਕਲਿੱਪ ਆ ਰਹੀ ਹੈ ਸਾਹਮਣੇ। ਪਹਿਲੀ ਗੱਲ ਤਾਂ ਇਹ ਹੈ ਕਿ ਗੁਰਪ੍ਰੀਤ ਜੀ, ਆਪਾਂ ਇਹਦੀ ਕੋਈ ਇਹਨੂੰ ਤਸਦੀਕ ਨਹੀਂ ਕਰ ਸਕਦੇ, ਇਹਦੀ ਪੁਸ਼ਟੀ ਨਹੀਂ ਕਰ ਸਕਦੇ, ਪਰ ਜੇ ਵਾਕਈ ਇਸ ਤਰ੍ਹਾਂ ਦੇ ਨਾਲ ਹੈ ਤਾਂ ਗੱਲ ਇਹ ਹੈ ਕਿ ਬਾਈ ਫਿਰ ਸੋਚਣ ਵਿਚਾਰਨ ਵਾਲੀ ਗੱਲ ਹੈ। ਕਿਉਂਕਿ ਜੇ ਫਰਜ਼ ਕਰੋ ਕਿ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਵਿੱਚ ਹੁੰਦੀ ਤਾਂ ਉਹਨਾਂ ਨੇ ਬਾਈ ਇਸ ਮਸਲੇ ਨੂੰ ਪੂਰਾ ਉਭਾਰ ਦੇਣਾ ਸੀਗਾ। ਉਹਨਾਂ ਨੇ ਆਖਣਾ ਸੀ ਕਿ ਬਾਈ ਦਲਿਤ ਭਰਾ, ਉਹਦੇ ਨਾਲ ਧੱਕਾਸ਼ਾਹੀ ਕੀਤੀ ਜਾ ਰਹੀ ਆ, ਇਹ ਦਲਿਤ ਹੋਣ ਕਰਕੇ ਇਹਦੇ ਨਾਲ ਇਹ ਚੀਜ਼ਾਂ ਹੋਈਆਂ ਨੇ, ਜਾਂ ਇਸ ਤਰ੍ਹਾਂ ਦੇ ਨਾਲ ਬੋਲਿਆ ਜਾ ਰਿਹਾ, ਦਬਕਾਇਆ ਜਾ ਰਿਹਾ। ਦੂਜੀ ਗੱਲ ਇਹ ਹੈ ਕਿ ਇਹਨਾਂ ਦੇ MLAs ਨੂੰ ਸਾਰਿਆਂ ਦੀ ਡਿਊਟੀਆਂ ਲੱਗੀਆਂ ਨੇ। ਤੁਹਾਨੂੰ ਵੀ ਪਤਾ ਹੋਣਾ ਕਿ ਆਪਾਂ ਫੋਟੋਆਂ ਸਾਰਿਆਂ ਨੇ ਆਲਮੋਸਟ, ਮੇਰੇ ਖਿਆਲ ਨਾਲ ਕੋਈ ਐਸਾ ਬੱਚਾ ਨਹੀਂ ਹੋਣਾ ਜਿਹਨੇ ਫੋਟੋ ਨਾ ਪਾਈ ਹੋ ਕਿ ਬਈ ਮੈਂ ਜਲੰਧਰ ਚੋਣ ਪ੍ਰਚਾਰ ਦੇ ਵਿੱਚ ਜਾਇਆ, ਫਲਾਣੇ ਹਲਕੇ 'ਚ ਸਾਨੂੰ ਹੁੰਗਾਰਾ ਮਿਲਿਆ, ਇਹ ਹੋਇਆ ਉਹ ਹੋਇਆ, ਉਹ ਚੀਜ਼ਾਂ ਨੇ। ਤਾਂ ਇਹਨਾਂ ਨੂੰ ਇਹ ਹੈ ਕਿ ਬਈ ਇਹਨਾਂ ਨੂੰ ਜਿਹੜਾ ਕਿ ਕਿਸੇ ਨੂੰ 10-10 12-12 ਪਿੰਡ ਦਿੱਤੇ ਹੋਏ, ਭਾਵ ਕਿ ਦਰਜਨ ਦੇ ਆਸ-ਪਾਸ ਹਰੇਕ ਵਿਧਾਇਕ ਨੂੰ ਆ ਜਿਹੜਾ ਉਹ ਪਿੰਡ ਦਿੱਤੇ ਆ ਕਿ ਬਈ ਇਸ ਇਲਾਕੇ ਦੇ ਵਿੱਚ ਤੂੰ ਕੰਮ ਕਰਨਾ, ਤੇ ਜੇ ਇੱਥੇ ਵੋਟ ਘਟ ਗਈ ਜਾਂ ਕਹਿ ਲਓ ਕਿ ਝਾੜ ਘਟ ਗਿਆ ਤਾਂ ਬਾਈ ਤੂੰ ਹਿਸਾਬ ਲਾ ਲਈ। ਇਹੋ ਗੱਲ ਉੱਥੇ ਹੋਈ ਆ। ਉਹ ਹੁਣ ਆਡੀਓ ਵਾਇਰਲ ਹੋ ਰਹੀ ਹੈ, ਉਹਦੇ ਵਿੱਚ ਵੀ ਉਹ ਆਖਿਆ ਜਾ ਰਿਹਾ, ਪਾਠਕ ਸਾਹਿਬ ਵੀ ਉਹ ਬੋਲ ਰਹੇ ਆ। ਤਾਂ ਹੁਣ ਇਹ ਹੈ ਕਿ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਦੇਖੋ ਬਾਈ, ਇੱਕ ਮੰਤਰੀ ਨੂੰ ਇਸ ਤਰ੍ਹਾਂ ਦੇ ਨਾਲ ਗੱਲ ਕਰਨਾ, ਬਾਈ ਮੈਨੂੰ ਤਾਂ ਨਹੀਂ ਸੋਚਦਾ ਕਿ ਬਾਈ ਇਸ ਤਰ੍ਹਾਂ ਦੀ ਗੱਲ ਹੋਣੀ ਚਾਹੀਦੀ ਆ। ਦੂਜੀ ਗੱਲ ਇਹ ਆ ਕਿ ਤੁਸੀਂ ਸਾਰੀ ਦਿਹਾੜੀ ਗੱਲ ਕਰਦੇ ਹੋ ਕਿ ਬਾਈ ਦੇਖੋ ਗੱਲ ਇਹ ਆ ਕਿ ਜਿਹੜਾ ਕਿ ਇਸ ਤਰ੍ਹਾਂ ਦੇ ਨਾਲ ਦਬਕੇ ਨਹੀਂ ਮਾਰਨੇ ਚਾਹੀਦੇ, ਜਾਂ ਕਹਿੰਦੇ ਹੋ ਕਿ ਸਾਡੇ ਮੰਤਰੀ ਆ ਕਿ ਜਾਂ ਸਾਡੀ ਸਰਕਾਰ ਆ ਉਹ ਅੰਡਰ ਪ੍ਰੈਸ਼ਰ ਨਹੀਂ ਕੰਮ ਕਰਦੀ, ਜ਼ੀਰੋ ਟੋਲਰੈਂਸ ਆ। ਤਾਂ ਫਿਰ ਇਸ ਮਸਲੇ ਦੇ ਉੱਤੇ ਮੰਤਰੀ ਸਾਹਿਬ ਫਿਰ ਕਿਵੇਂ ਚੁੱਪ ਬੈਠ ਗਏ? ਇਹ ਵੀ ਗੱਲ ਦੇਖਣ ਵਾਲੀ ਆ। ਦੂਜੀ ਗੱਲ ਇਹ ਕਿ ਇਹ ਆਡੀਓ ਕਲਿੱਪ ਵੀ ਦੱਸਦੇ ਕਹਿੰਦੇ ਕਿ ਕਈ ਦਿਨਾਂ ਦੀ ਵਾਇਰਲ ਹੋ ਰਹੀ ਹੈ ਖਾਸੀ, ਤੇ ਇਹ ਆਡੀਓ ਕਲਿੱਪ ਤੁਹਾਨੂੰ ਪਤਾ ਕਿ ਸੁਖਪਾਲ ਸਿੰਘ ਖਹਿਰਾ ਨੇ ਵੀ ਟਵੀਟ ਕੀਤੀ ਹੋਈ ਆ। ਜੇ ਹੁਣ ਪੁਰਾਣੇ ਮਾਮਲਿਆਂ ਦੇ ਉੱਤੇ ਜਾਂ ਵੀਡੀਓ ਵਾਲੇ ਮਸਲੇ ਦੇ ਉੱਤੇ ਸੁਖਪਾਲ ਸਿੰਘ ਖਹਿਰਾ ਨੇ ਮੁੱਦਾ ਚੁੱਕਿਆ ਤੇ ਉਸ ਤੋਂ ਬਾਅਦ ਹੁਣ ਆਡੀਓ ਵਾਲਾ ਮੁੱਦਾ ਆ ਗਿਆ ਜਾਂ ਆਡੀਓ ਕਲਿੱਪ ਵਾਇਰਲ ਹੋ ਗਈ ਆ, ਤਾਂ ਮੇਰੇ ਖਿਆਲ ਨਾਲ ਵੀ ਆਡੀਓ ਦੀ ਵੀ ਜਾਂਚ ਹੋਣੀ ਚਾਹੀਦੀ ਆ। ਮੇਰੇ ਖਿਆਲ ਨਾਲ CM ਸਾਹਿਬ ਨੂੰ ਚਾਹੀਦਾ ਕਿ ਬਈ ਇਹਦੀ ਵੀ ਇਨਵੈਸਟੀਗੇਸ਼ਨ ਕਰਾ ਲੈਣ ਲੱਗਦੇ ਹੱਥ। ਵੀਡੀਓ ਤਾਂ ਚਲੋ ਤੁਹਾਡੇ ਤੱਕ ਨਹੀਂ ਪਹੁੰਚੀ, ਆਡੀਓ ਤਾਂ ਪਬਲਿਕ ਡੋਮੇਨ ਦੇ ਵਿੱਚ ਪਈ ਹੈ ਨਾ, ਆਡੀਓ ਦੀ ਇਨਵੈਸਟੀਗੇਸ਼ਨ ਤਾਂ ਕਰਾ ਲਓ ਕਿ ਆਡੀਓ ਸੱਚੀ ਹੈ ਕਿ ਝੂਠੀ ਆ। ਜੇ ਝੂਠੀ ਆ ਤਾਂ ਜਿਹੜੇ ਲੋਕ ਵਾਇਰਲ ਕਰ ਰਹੇ ਆ ਤੁਸੀਂ ਉਹਨਾਂ ਤੇ ਕਾਰਵਾਈ ਕਰ ਦਿਓ, ਜੇ ਸੱਚੀ ਆ ਤਾਂ ਬਾਈ ਗੱਲ ਇਹ ਆ ਕਿ ਬਾਈ ਇਸ ਤਰ੍ਹਾਂ ਦੇ ਨਾਲ ਦਬਕੇ ਮਾਰਨੇ ਮੈਨੂੰ ਨਹੀਂ ਲੱਗਦਾ ਕਿ ਜਾਇਜ਼ ਆ। ਦੂਜੀ ਵੱਡੀ ਗੱਲ ਇਹ ਆ ਕਿ ਇਸ ਤੋਂ ਪਹਿਲਾਂ ਆਪਾਂ ਦੇਖਿਆ ਸੀ ਕਿ ਅਕਾਲੀ ਦਲ ਨੇ ਮੇਰੇ ਖਿਆਲ ਨਾਲ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਸੀ ਕਿ ਬਈ ਜਿਹੜਾ ਇੱਥੇ ਪੰਚਾਂ ਸਰਪੰਚਾਂ ਨੂੰ ਧਮਕਾਇਆ ਜਾ ਰਿਹਾ,
ਤਾਂ ਹੁਣ ਜੀ ਤੁਸੀਂ ਜੀ ਦੇਖ ਲਓ ਗੱਲ, ਮੇਰੇ ਖਿਆਲ ਨਾਲ ਬਈ ਇੱਥੇ ਵੀ ਕਿਸੇ ਬੰਦੇ ਨੇ ਸ਼ਿਕਾਇਤ ਕਰ ਦੇਣੀ ਹੈ ਕਿ ਬਈ ਇਹ ਤਾਂ ਕੰਮ ਇਹ ਆ ਗਿਆ ਕਿ ਗੱਲ ਬਈ ਮੰਤਰੀਆਂ ਵਿਧਾਇਕਾਂ ਦੇ ਉੱਤੇ ਵੀ ਦਾਅਵੇ ਮਾਰੇ ਜਾ ਰਹੇ ਆ। ਉਹ ਵੀ ਆ ਕੇ ਤੁਹਾਨੂੰ ਪਤਾ ਕਿ ਬਈ ਦਿੱਲੀੋਂ ਵਾਲੇ ਆ ਕੇ ਟੀਮਾਂ ਇੱਥੇ ਆ ਕੇ ਦਬਕੇ ਮਾਰ ਰਹੀਆਂ ਨੇ। ਤਾਂ ਇਹ ਮੇਰੇ ਖਿਆਲ ਨਾਲ ਉਸ ਤੋਂ ਵੀ ਜ਼ਿਆਦਾ ਜਿਹੜਾ ਕਹਿ ਲਓ ਕਿ ਸੋਚਣ ਲਈ ਮਜਬੂਰ ਕਰਦੇ ਕਿ ਬਈ ਚੱਲ ਕੀ ਰਿਹਾ, ਕਿਉਂਕਿ ਲੋਕੀ ਤੁਹਾਨੂੰ ਪਤਾ ਇੱਕੋ ਗੱਲ ਆਖਦੇ ਨੇ ਕਿ ਬਈ ਸਿਸਟਮ ਨੂੰ ਕੰਟਰੋਲ ਕੀਤਾ ਹੋਇਆ, ਸਰਕਾਰ ਨੂੰ ਕੰਟਰੋਲ ਕੀਤਾ ਹੋਇਆ। ਕਥਿਤ ਤੌਰ ਦੇ ਉੱਤੇ ਆਪਾਂ ਇਹੋ ਗੱਲਾਂ ਜਾਂ ਇਹੋ ਚਰਚਾਵਾਂ ਚੱਲਦੀਆਂ ਨੇ ਨਾ ਆਪਣੇ ਜੇ ਪਿੰਡਾਂ ਦੇ ਵਿੱਚ ਵੀ, ਛੋਟੇ ਸ਼ਹਿਰਾਂ ਦੇ ਵਿੱਚ ਵੀ, ਕਿ ਬਈ ਜੀ ਦਿੱਲੀ ਵਾਲੇ ਜੀ ਨੇ ਆ ਕੇ ਸਿਸਟਮ ਸਾਰਾ ਹਾਈਜੈਕ ਕੀਤਾ ਹੋਇਆ, ਉਹ ਆ ਕੇ ਆਪਦੇ ਹਿਸਾਬ ਨਾਲ ਸਰਕਾਰ ਨੂੰ ਚਲਾ ਰਹੇ ਆ। ਤੇ ਸਾਡੇ ਮਾਨ ਸਾਹਿਬ ਦੇ ਉੱਤੇ ਵੀ ਉਹ ਗੱਲਾਂ ਕਹਿੰਦੇ ਆ ਮਾਨ ਸਾਹਿਬ ਬਾਰੇ ਕਿ ਬਈ ਮਾਨ ਸਾਹਿਬ ਆ ਜੀ ਜੀ ਜਿਹੜਾ ਉਹ ਕੌਣ ਨੇ ਤੇ ਸੁਪਰ ਸੀਐਮ ਕੌਣ ਆ, ਉਹ ਗੱਲਾਂ ਆਪਾਂ ਸਭ ਨੇ ਸੁਣੀਆਂ ਹੋਊਗਾ ਨੇ, ਔਨ ਰਿਕਾਰਡ ਆ ਕੇ ਲੋਕੀ ਬੋਲਦੇ ਪਏ ਨੇ ਆ ਕੇ। ਤਾਂ ਉਹਨਾਂ ਚੀਜ਼ਾਂ ਨੂੰ ਫਿਰ ਇਹ ਗੱਲਾਂ ਹੋਰ ਤਸਦੀਕ ਕਰ ਦਿੰਦੀਆਂ ਨੇ, ਉਹਨਾਂ ਦੇ ਉੱਤੇ ਹੋਰ ਮੋਹਰ ਲਾ ਦਿੰਦੀਆਂ ਨੇ ਜੇ ਇਸ ਤਰ੍ਹਾਂ ਦੇ ਨਾਲ ਆਡੀਓਜ਼ ਆਉਂਦੀਆਂ। ਬਾਕੀ ਗੱਲ ਇਹ ਹੈ ਕਿ ਮੇਰੇ ਖਿਆਲ ਨਾਲ ਦਿਨ ਆ ਜਿਹੜਾ ਉਹ ਪ੍ਰਚਾਰ ਦੇ ਚੰਦ ਰਹਿ ਗਏ ਆ। ਇਸ ਸਮੇਂ ਦਰਮਿਆਨ ਬਹੁਤ ਸਾਰੀਆਂ ਵੀਡੀਓ ਆਡੀਓ ਜਿਹੜੀਆਂ ਨੇ ਉਹ ਵਾਇਰਲ ਹੋਣੀਆਂ ਨੇ। ਵਿਰੋਧੀਆਂ ਦਾ ਕੰਮ ਆ, ਉਹਨਾਂ ਨੇ ਮੁੱਦਾ ਜਿਹੜਾ ਜੇ ਕੋਈ ਮਿਲਦਾ ਇਸ ਤਰ੍ਹਾਂ ਦੇ ਨਾਲ ਕੋਈ ਆਡੀਓ ਮਿਲਦੀ ਆ ਤਾਂ ਉਹ ਲਿਆ ਕੇ ਲੋਕਾਂ 'ਚ ਰੱਖ ਦੇਣੀ ਆ। ਤੇ ਉਸ ਜੀ ਤੋਂ ਬਿਨਾਂ ਜਿਹੜੀ ਸਰਕਾਰ ਆ ਜਾਂ ਕਹ ਲਓ ਕਿ ਸਰਕਾਰ ਨੇ ਉਹਨਾਂ ਚੀਜ਼ਾਂ ਨੂੰ ਡਿਫੈਂਡ ਕਰਨਾ। ਤੇ ਕੁੱਲ ਮਿਲਾ ਕੇ ਸਾਰੇ ਘਟਨਾਕ੍ਰਮ ਦੇ ਵਿੱਚ ਲੋਕਾਂ ਨੇ ਦੇਖਣਾ ਕਿ ਬਾਈ ਕੌਣ ਸਹੀ ਹੈ ਤੇ ਕੌਣ ਗਲਤ ਆ, ਤੇ ਕੀ ਜੀ ਉਹਨਾਂ ਨੂੰ ਕਿਹੜਾ ਕੈਂਡੀਡੇਟ ਬੈਟਰ ਲੱਗਦਾ, ਕਿਹੜਾ ਕੈਂਡੀਡੇਟ ਉਹਨਾਂ ਦੇ ਹਿਸਾਬ ਨਾਲ ਬੈਸਟ ਆ, ਉਹ ਲੋਕਾਂ ਨੇ ਦਿੱਤਾ। ਜੀ ਜੀ ਇਹ ਤਾਂ ਹੈ। ਇਹ ਹੁਣ ਸਮਾਂ ਬਿਆਨ ਕਰੂਗਾ ਕਿ ਜਿਹੜੇ ਦਾਅਵੇ ਪਾਏ ਜਾ ਰਹੇ ਨੇ ਕਥਿਤ ਤੌਰ ਤੇ, ਜਿਹੜੀਆਂ ਵੀਡੀਓਜ਼ ਜਾਂ ਫਿਰ ਆਡੀਓ ਸਾਹਮਣੇ ਆਉਂਦੀਆਂ ਨੇ, ਇਹਨਾਂ ਦੀ ਸੱਚਾਈ ਕਦੋਂ ਤੱਕ ਸਿਰੇ ਲੱਗਦੀ, ਕਦੋਂ ਤੱਕ ਆਮ ਲੋਕਾਂ ਨੂੰ ਪਤਾ ਲੱਗਦੀ ਹੈ। ਪਰ ਜੇ ਅੱਗੇ ਵਧੀਏ, ਨਵਜੋਤ ਸਿੰਘ ਸਿੱਧੂ ਜਿਸ ਦਿਨ ਤੋਂ ਜੇਲ੍ਹ ਤੋਂ ਬਾਹਰ ਆਏ ਨੇ, ਉਹਨਾਂ ਨੇ ਜੇਲ੍ਹ ਦੇ ਗੇਟ ਤੋਂ ਹੀ ਇਸ ਗੱਲ ਦਾ ਢੰਡੋਰਾ ਪਿੱਟਣਾ ਸ਼ੁਰੂ ਕਰਤਾ ਸੀ ਕਿ ਮੇਰੇ ਨਾਲ ਵੀ ਸਿੱਧੂ ਮੂਸੇਵਾਲੇ ਵਾਲੀ ਹੋ ਸਕਦੀ ਹੈ, ਮੇਰੀ ਸੁਰੱਖਿਆ ਘਟਾ ਦਿੱਤੀ ਗਈ ਹੈ, ਇਹ ਕਿੱਦਾਂ ਹੋਇਆ, ਕਿਉਂ ਹੋਇਆ, ਬੜੀਆਂ ਗੱਲਾਂ ਕੀਤੀਆਂ। ਫਿਰ ਸਿੱਧੂ ਮੂਸੇਵਾਲੇ ਦੇ ਘਰ ਜਾ ਕੇ ਵੀ ਉਹਨਾਂ ਨੇ ਇਸੇ ਮੁੱਦੇ ਨੂੰ ਐਡਰੈਸ ਕੀਤਾ। ਹੁਣ ਉਹਨਾਂ ਦੇ ਮਾਮਲੇ ਤੇ ਸਰਕਾਰ ਬੈਕਫੁੱਟ ਤੇ ਗਈ ਹੈ ਜੀ, ਮਾਜਰਾ ਕੀ ਹੈ ਸਾਰਾ? ਦੇਖੋ ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਵੀ ਹਾਈ ਕੋਰਟ ਦੇ ਵਿੱਚ ਗਏ ਸੀਗੇ। ਨਵਜੋਤ ਸਿੰਘ ਸਿੱਧੂ ਨੇ ਵੀ ਪਟੀਸ਼ਨ ਫਾਈਲ ਕੀਤੀ ਸੀ, ਕਹਿੰਦੇ ਕਿ ਬਾਈ ਮੇਰੀ ਸਿਕਿਉਰਿਟੀ ਘੱਟ ਕਰ ਦਿੱਤੀ ਗਈ ਆ। ਪਹਿਲੀ ਗੱਲ ਤਾਂ ਇਹ ਹੈ ਕਿ ਉਹਨਾਂ ਨੇ ਉਸੇ ਦਿਨ ਹੀ ਗੱਲ, ਤੁਹਾਡੀ ਠੀਕ ਹੈ, ਮੈਂ ਤੁਹਾਡੀ ਗੱਲ ਦੇ ਉੱਤੇ ਫਿਰ ਦੁਬਾਰਾ ਉਹਨੂੰ ਤਕੀਦ ਦੇ ਦੇਣਾ ਕਿ ਬਾਈ ਉਹਨਾਂ ਨੇ ਆਖ ਦਿੱਤਾ ਸੀ ਕਿ ਬਾਈ ਇੱਕ ਸਿੱਧੂ ਚਲਾ ਗਿਆ, ਦੂਜਾ ਸਿੱਧੂ ਜਾਣ ਦੇ ਲਈ ਤਿਆਰ ਆ, ਮੈਨੂੰ ਕੋਈ ਫਰਕ ਨਹੀਂ ਹੈ। ਇਹ ਗੱਲ ਉਹਨਾਂ ਨੇ ਆਖੀ ਸੀਗੀ ਨਵਜੋਤ ਸਿੰਘ ਸਿੱਧੂ ਨੇ। ਤਾਂ ਉਹ ਉਸੇ ਦਿਨ ਸਜ਼ਾ ਕੱਟ ਕੇ ਆਏ ਤਾਂ ਨਾਲ ਦੀ ਨਾਲ ਉਹਨਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਸਿਕਿਉਰਿਟੀ ਦੇ ਵਿੱਚ ਕੱਟ ਲੱਗਿਆ ਵੀ ਆ। ਤਾਂ ਹੁਣ ਕੀ ਆ ਕਿ ਇਸ ਮਸਲੇ ਦੇ ਉੱਤੇ ਅੱਜ ਸ਼ੁੱਕਰਵਾਰ ਨੂੰ ਇਹਦੀ ਸੁਣਵਾਈ ਸੀਗੀ। ਤਾਂ ਸੁਣਵਾਈ ਦੇ ਵਿੱਚ ਹੁਣ ਸਰਕਾਰ ਕਹਿੰਦੀ ਕਿ ਬਾਈ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਪੱਖ ਦਿੱਤਾ, ਕਹਿੰਦੇ ਕਿ ਬਾਈ ਇਸ ਮਸਲੇ ਦੇ ਵਿੱਚ ਅਸੀਂ ਰਿਵਿਊ ਦੇ ਲਈ ਸਾਨੂੰ ਸਮਾਂ ਚਾਹੀਦਾ। ਤੇ ਹੁਣ 12 ਮਈ ਹੈ ਜਿਹੜੀ ਉਹ ਅਗਲੀ ਤਰੀਕ ਆ, ਭਾਵ ਕਿ ਇੱਕ ਹਫ਼ਤੇ ਦਾ ਮੋਟਾ ਟਾਈਮ ਆ। ਇੱਕ ਹਫ਼ਤੇ ਦੇ ਵਿੱਚ ਸਰਕਾਰ ਰਿਵਿਊ ਕਰਕੇ ਸਰਕਾਰ ਰਿਪੋਰਟ ਰੱਖੂਗੀ। ਤੇ ਜੇ ਸਰਕਾਰ ਕਹਿੰਦੀ ਕਿ ਬਾਈ ਸਾਨੂੰ ਲੱਗਿਆ ਕਿ ਬਾਈ ਹੋਰ ਦੀ ਲੋੜ ਆ ਸਿਕਿਉਰਿਟੀ ਦੀ, ਭਾਵ ਕਿ ਨਵਜੋਤ ਸਿੰਘ ਸਿੱਧੂ ਨੂੰ ਹੋਰ ਸਿਕਿਉਰਿਟੀ ਦੀ ਲੋੜ ਆ, ਤਾਂ ਬਈ ਅਸੀਂ ਸਿਕਿਉਰਿਟੀ ਪੂਰੀ ਕਰ ਦਿਆਂਗੇ, ਇਹ ਗੱਲ ਆਖੀ ਗਈ ਆ। ਤਾਂ ਇਸ ਗੱਲ ਦੇ ਉੱਤੇ ਗੱਲ ਇਹ ਹੈ ਕਿ ਬਹੁਤ ਸਾਰੀਆਂ ਜਿਹੜਾ ਕਹਿ ਲਓ ਕਿ ਸੀਨੀਅਰ ਪੱਤਰਕਾਰ ਕਹਿ ਲਓ ਜਾਂ ਕਹਿ ਲਓ ਕਿ ਬਹੁਤ ਸਾਰੇ ਲੋਕਾਂ ਨੇ ਇਸ ਮਸਲੇ ਉੱਤੇ ਪਹਿਲਾਂ ਵੀ ਸਵਾਲ ਚੁੱਕੇ ਆ ਕਿ ਬਾਈ ਜਦੋਂ ਸਿੱਧੂ ਮੂਸੇਵਾਲੇ ਦੀ ਡੈਥ ਹੋਈ ਆ, ਉਸ ਇਨਸੀਡੈਂਟ ਨੂੰ ਲੈ ਕੇ ਬਹੁਤ ਸਾਰੇ ਪੋਲੀਟੀਸ਼ੀਅਨ ਵੀ ਗਏ ਆ, ਓਪੀ ਸੋਨੀ ਵੀ ਗਏ ਸੀ, ਤੁਹਾਨੂੰ ਪਤਾ ਹੋਰ ਵੀ ਬਥੇਰੇ ਗਏ ਨੇ, ਕਿ ਉਹ ਜਾ ਕੇ ਕੋਰਟ ਗਏ ਨੇ ਕਿ ਬਾਈ ਸਾਨੂੰ ਸਿਕਿਉਰਿਟੀ ਥ੍ਰੈਟ, ਸਾਨੂੰ ਭਾਵ ਕਿ ਥ੍ਰੈਟ ਆ ਤੇ ਸਾਨੂੰ ਸਿਕਿਉਰਿਟੀ ਹੈ ਜਿਹੜੀ ਉਹ ਘੱਟ ਦੇ ਰਹੀ ਆ, ਕਿਉਂਕਿ ਸਰਕਾਰ ਨੇ ਜਿਹੜੀ ਸਿਕਿਉਰਿਟੀ ਉਹ ਘੱਟ ਤਾਂ ਬਹੁਤ ਸਾਰੇ ਲੋਕਾਂ ਦੇ ਲਾ ਦਿੱਤਾ। ਤਾਂ ਹੁਣ ਸਰਕਾਰ ਇਸ ਮਸਲੇ ਦੇ ਵਿੱਚ ਸਰਕਾਰ ਲਗਾਤਾਰ ਘਿਰ ਰਹੀ ਹੈ। ਸਿੱਧੂ ਮੂਸੇਵਾਲੇ ਦੇ ਮਾਮਲੇ ਦੇ ਵਿੱਚ ਕਿਵੇਂ ਘਿਰੀ ਹੋਈ ਆਪਾਂ ਸਭ ਨੂੰ ਪਤਾ। ਹਾਲੇ ਤੱਕ ਸਰਕਾਰ ਆ ਜਿਹੜਾ ਪ੍ਰੋਪਰਲੀ ਡਿਫੈਂਡ ਨਹੀਂ ਕਰ ਪਾ ਰਹੀ। ਬੇਸ਼ੱਕ ਠੀਕ ਆ ਕਿ ਸਰਕਾਰ ਪੱਖ ਦਿੰਦੀ ਆ, ਉਹਨਾਂ ਦੇ ਆਈਟੀ ਸੈੱਲ ਪੱਖ ਦਿੰਦੇ ਨੇ, ਬਟ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਸਰਕਾਰ ਲਗਾਤਾਰ ਘਿਰ ਰਹੀ ਹੈ। ਤੇ ਨਵਜੋਤ ਸਿੰਘ ਸਿੱਧੂ ਨੇ ਵੀ ਸੋਚਿਆ ਜਾਂ ਉਹਨਾਂ ਨੇ ਆਖਿਆ ਕਿ ਬਾਈ ਇਸ ਮਸਲੇ ਦੇ ਵਿੱਚ ਜਾਣਾ ਚਾਹੀਦਾ, ਤੇ ਵਾਕਈ ਕੱਟ ਵੀ ਲੱਗਿਆ ਸੀਗਾ ਉਹਨਾਂ ਦੇ। ਤਾਂ ਹੁਣ ਇਸ ਮਸਲੇ ਦੇ ਵਿੱਚ ਵਿਦਨ ਵੀਕ, ਇੱਕ ਹਫ਼ਤੇ ਦੇ ਵਿੱਚ ਉਹਨਾਂ ਨੇ ਰਿਪੋਰਟ ਤਿਆਰ ਕਰਨੀ। ਸਰਕਾਰ ਨੇ ਰਿਵਿਊ ਕਰਨ ਤੋਂ ਬਾਅਦ ਸਰਕਾਰ ਆ ਜਿਹੜੀ ਉਹ ਅਗਲੇ ਸ਼ੁੱਕਰਵਾਰ ਨੂੰ ਇਸ ਮਸਲੇ ਦੇ ਵਿੱਚ ਆਪਣੀ ਰਿਪੋਰਟ ਰੱਖੇਗੀ। ਇੱਕ ਵਾਰੀ ਸਰਕਾਰ ਜਿਹੜੀ ਕਹਿੰਦੀ ਸੀ ਕਿ ਨਹੀਂ ਬਾਈ ਹੋਰ ਨਹੀਂ ਲੋੜ, ਜਾਂ ਜਿਹਨੇ ਕੱਟ ਲਾਇਆ ਸੀ, ਤਾਂ ਹੁਣ ਬੈਕਫੁੱਟ ਦੇ ਉੱਤੇ ਆ ਗਈ ਆ। ਤਾਂ ਬੈਕਫੁੱਟ ਤੇ ਆਉਣ ਤੋਂ ਬਾਅਦ ਹੁਣ ਇੱਕ ਹਫ਼ਤੇ ਰਿਵਿਊ ਦੇ ਵਿੱਚ ਸਰਕਾਰ ਕੀ ਰਿਪੋਰਟ ਰੱਖਦੀ ਆ, ਤੇ ਕੀ ਨਵਜੋਤ ਸਿੰਘ ਸਿੱਧੂ ਦੀ ਸਿਕਿਉਰਿਟੀ 'ਚ ਵਾਧਾ ਹੁੰਦਾ ਜਾਂ ਸਟੇਬਲ ਰਹਿੰਦੀ ਹੈ ਤੇ ਜਾਂ ਘਟਦੀ ਆ, ਇਹ ਸਵਾਲ ਸਾਰੇ ਆ ਜਿਹੜੇ ਉਹ ਫਿਊਚਰ ਦੇ ਉੱਤੇ ਡਿਪੈਂਡ ਕਰਦੇ ਆ। ਤਾਂ ਦੇਖਦੇ ਆ ਕਿ ਬਈ ਬਣਦਾ ਕਿ ਨਵਜੋਤ ਸਿੰਘ ਸਿੱਧੂ ਦੇ ਨਾਲ, ਤੇ ਦੂਜੇ ਪਾਸੇ ਵੀ ਦੇਖਦੇ ਆ ਕਿ ਬਈ ਸਰਕਾਰ ਇਸ ਮਸਲੇ ਦੇ ਵਿੱਚ ਆਪਣਾ ਕੀ ਸਟੈਂਡ ਰੱਖਦੀ ਹੈ। ਕਿਉਂਕਿ ਜੇ ਇਨ ਕੇਸ ਨਵਜੋਤ ਸਿੰਘ ਸਿੱਧੂ ਨੂੰ ਸਿਕਿਉਰਿਟੀ ਵੱਧ ਜਾਂਦੀ ਆ, ਕਿਉਂਕਿ Z+ ਤੋਂ ਘਟਾ ਕੇ ਉਹਨਾਂ ਦੇ ਨਾਲ Y+ ਸਿਕਿਉਰਿਟੀ ਕੀਤੀ ਗਈ ਸੀਗੀ,
ਤਾਂ ਜੇ ਨਵਜੋਤ ਸਿੰਘ ਸਿੱਧੂ ਇਸ ਚੀਜ਼ ਦੇ ਵਿੱਚ ਕਾਮਯਾਬ ਹੋ ਜਾਂਦੇ ਆ, ਮੇਰੇ ਖਿਆਲ ਨਾਲ ਕੱਲ ਨੂੰ ਹੋਰ 2-4 ਪੋਲੀਟੀਸ਼ੀਅਨ ਉਹ ਵੀ ਜਾ ਸਕਦੇ ਆ, ਈਵਨ ਕਿ ਭਾਜਪਾ ਵਾਲਿਆਂ ਨੂੰ ਬੇਸ਼ੱਕ ਠੀਕ ਆ ਕਿ ਉਹਨਾਂ ਨੂੰ ਕੇਂਦਰ ਵੱਲੋਂ ਸਿਕਿਉਰਿਟੀ ਮਿਲ ਗਈ ਆ, ਇਸ ਤੋਂ ਇਲਾਵਾ ਅਕਾਲੀ ਵੀ ਜਾ ਸਕਦੇ ਆ ਜੇ ਕਿਸੇ ਦੀ ਸਿਕਿਉਰਿਟੀ ਘਟੀ ਆ, ਜੇ ਕਿਸੇ ਦੀ ਸਿਕਿਉਰਿਟੀ ਘਟੀ ਹੋ ਕਾਂਗਰਸ ਵਾਲੀ ਦੀ ਤਾਂ ਕਾਂਗਰਸੀ ਵੀ ਕੋਈ ਜਾ ਸਕਦਾ, ਜੇ ਕੋਈ ਹੋਰ ਪੋਲੀਟੀਸ਼ੀਅਨ ਆ ਜਾਂ ਕੋਈ ਸਾਬਕਾ ਲੀਡਰ ਆ ਗਿਆ ਜਾਂ ਕੋਈ ਸਾਬਕਾ ਵਿਧਾਇਕ ਮੰਤਰੀ ਆ ਗਿਆ, ਕੱਲ ਨੂੰ ਉਹ ਵੀ ਜਾ ਸਕਦਾ ਫਿਰ ਜੇ ਨਵਜੋਤ ਸਿੰਘ ਸਿੱਧੂ ਇਸ ਮਸਲੇ ਦੇ ਵਿੱਚ ਕਾਮਯਾਬ ਹੋ ਜਾਂਦੇ ਆ। ਹੁਣ ਦੇਖਦੇ ਕੀ ਆ ਕਿ ਅੱਗੇ ਜਾ ਕੇ ਬਣਦਾ ਕੀ ਆ, ਉਹ ਡਿਪੈਂਡ ਕਰੇਗਾ, ਟਾਈਮ ਦੇ ਉੱਤੇ ਡਿਪੈਂਡ ਕਰਦਾ ਜੀ। ਸੋ ਆਪਾਂ ਖਬਰਾਂ ਦੇ ਨਾਲ ਅੱਗੇ ਵਧੀਏ ਤਾਂ ਗੱਲ ਕਰਦੇ ਹਾਂ ਜਲੰਧਰ ਜ਼ਿਮਨੀ ਚੋਣ ਦੀ। ਜਲੰਧਰ ਜ਼ਿਮਨੀ ਚੋਣ 'ਚ ਇਸ ਸਮੇਂ ਸਮੀਕਰਨ ਬੜੇ ਟੇਢੇ ਮੇਢੇ ਜੇ ਬਣੇ ਹੋਏ ਨੇ, ਕੋਈ ਕਿਸੇ ਪਾਸੇ ਨੂੰ ਦੌੜਿਆ ਫਿਰਦਾ ਤੇ ਕੋਈ ਕਹੀ ਜਾਂਦਾ ਕਿ ਇਹ ਤਾਂ ਸਾਡੀ ਆ ਸੀਟ, ਇੱਥੇ ਕੋਈ ਨਹੀਂ ਆ ਸਕਦਾ, ਅਸੀਂ 20 ਸਾਲਾਂ ਤੋਂ ਇੱਥੇ ਹੀ ਆ। ਤੇ ਗੱਲ ਕਰਦੇ ਆ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ। ਮਾਨਸਾ ਤੋਂ ਉੱਠ ਕੇ ਜਲੰਧਰ 'ਚ ਆਏ ਨੇ ਦੁਆਬੇ ਦੀ ਧਰਤੀ ਤੇ ਤਕੀਦ ਉਹਨਾਂ ਦੀ ਇੱਕੋ ਹੀ ਹੈ ਸਾਰਿਆਂ ਨੂੰ ਕਿ ਮੌਜੂਦਾ ਪਾਰਟੀ ਨੂੰ, ਪੰਜਾਬ ਦੀ ਸੱਤਾਧਾਰੀ ਧਿਰ ਨੂੰ ਵੋਟ ਨਾ ਪਾਇਓ, ਹੋਰ ਜਿਹਨੂੰ ਮਰਜ਼ੀ ਪਾ ਦਿਓ। ਦੂਸਰੇ ਪਾਸੇ ਚਰਨਜੀਤ ਅਟਵਾਲ ਵੀ ਭਾਜਪਾ ਦਾ ਪੱਲਾ ਫੜ ਗਏ ਨੇ। ਇਹ ਕਿੱਧਰ ਨੂੰ ਜਾਂਦੀ ਦੀਦੀ ਸੀਟ, ਬਣੂਗਾ ਕੀ ਇੱਥੇ? ਦੇਖੋ ਅਟਵਾਲ ਸਾਹਿਬ ਵੀ ਪਹਿਲਾਂ ਤਾਂ ਉਹ ਕਹਿੰਦੇ ਸੀ ਕਿ ਬਈ ਨਹੀਂ ਗੱਲ ਨਹੀਂ ਬਣਦੀ ਸਿਆਸਤ 'ਚ, ਜਾਂ ਕਹਿ ਲਓ ਕਿ ਬਈ ਥੱਕ ਹਾਰ ਗਏ ਆ। ਹੁਣ ਉਹ ਭਾਜਪਾ ਜੁਆਇਨ ਕਰ ਗਏ ਆ ਤਾਂ ਸੁਭਾਵਿਕ ਜੀ ਗੱਲ ਹੈ ਕਿ ਬਈ ਪੂਰਾ ਐਕਟਿਵ ਮੋਡ 'ਚ ਆਉਣਗੇ। ਦੂਜੇ ਪਾਸੇ ਤੋਂ ਆਪਾਂ ਗੱਲ ਕਰ ਲੈਣੇ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਦੀ ਗੱਲ, ਬਲਕੌਰ ਸਿੰਘ ਸਿੱਧੂ, ਉਹ ਵੀ ਅੱਜ ਗਏ ਆ ਕਿਉਂਕਿ ਉਹਨਾਂ ਨੇ ਆਪਣਾ ਪ੍ਰੋਗਰਾਮ ਐਲਾਨਿਆ ਹੋਇਆ ਸੀ ਪਰਸੋਂ ਦਾ। ਤੇ ਨਾਲ ਹੀ ਜਿਹੜੇ ਆ ਕਿ ਸਿੱਧੂ ਮੂਸੇਵਾਲੇ ਦਾ ਤਾਇਆ ਉਹ ਭਾਵ ਕਿ ਬਲਕੌਰ ਸਿੰਘ ਦੇ ਵੱਡੇ ਭਰਾ ਨੇ ਜਿਹੜੇ ਚਮਕੌਰ ਸਿੰਘ, ਉਹ ਵੀ ਗਏ ਆ। ਚਮਕੌਰ ਸਿੰਘ ਸਿੱਧੂ ਵੀ ਨਾਲ ਆ ਕਿਉਂਕਿ ਉਹਨਾਂ ਨੇ ਆਪਣੇ ਫੇਸਬੁੱਕ ਅਕਾਊਂਟ ਤੋਂ 1-2 ਵਾਰੀ ਮੇਰੇ ਖਿਆਲ ਨਾਲ 2-4 ਲਾਈਵ ਜਾਂ ਹੋਰ ਫੋਟੋਆਂ ਜਾਂ ਵੀਡੀਓ ਵੀ ਅਪਲੋਡ ਕੀਤੀਆਂ ਨੇ। ਦੱਸਦੇ ਇੱਥੋਂ ਤੱਕ ਆ ਕਿ ਬਈ ਅੱਜ ਭਾਰਤ ਦੇ ਵਿੱਚ ਸ਼ੁੱਕਰਵਾਰ ਆ, ਤਾਂ ਭਾਵ ਇੱਕ ਦਿਨ ਪਹਿਲਾਂ ਕਿ ਵੀਰਵਾਰ ਨੂੰ ਆ ਜਿਹੜਾ ਉੱਥੇ ਕਿ ਖਾਸੇ ਸਰਕਾਰ ਨੇ ਜਿਹੜਾ ਆਪਣੇ ਬੰਦੇ ਭੇਜੇ, ਭਾਵ ਕਿ ਖਾਸ ਕਰਕੇ ਜੇ ਮੈਂ ਗੱਲ ਕਰਾਂ ਤਾਂ ਪੁਲਿਸ ਪ੍ਰਸ਼ਾਸਨ ਦੇ ਕੋਈ ਅਧਿਕਾਰੀ ਉਹਨਾਂ ਕੋਲੇ ਗਏ ਸੀਗੇ ਕਿ ਬਈ ਉਹਨਾਂ ਨੂੰ ਹੁਣ ਇਹ ਨਹੀਂ ਸਮਝ ਆ ਰਹੀ ਕਿ ਇਹ ਗੱਲਾਂ ਜਿਹੜੀਆਂ ਕਹਿ ਲਓ ਕਿ ਅਪੋਸਟ ਨੇ ਜਿਹੜੀਆਂ ਮੈਂ ਕਹਿ ਰਿਹਾ, ਤਾਂ ਇਹ ਹੈ ਕਿ ਬਈ ਹੋ ਸਕਦਾ ਕਿ ਉਹਨਾਂ ਲਈ ਜ਼ੋਰ ਲਾਇਆ ਹੋਵੇ ਜਾਂ ਉਹਨਾਂ ਨੂੰ ਕਨਵਿੰਸ ਕਰਨ ਦਾ ਯਤਨ ਕੀਤਾ ਹੋਵੇ ਕਿ ਬਈ ਰਿਕੁਐਸਟ ਕੀਤੀ ਹੋਵੇ ਕਿ ਬਈ ਤੁਸੀਂ ਜਲੰਧਰ ਦੇ ਵਿੱਚ ਨਾ ਜਾਓ, ਇਹ ਵੀ ਹੋ ਸਕਦਾ। ਤੇ ਜਾਂ ਇਹ ਹੋ ਸਕਦਾ ਕਿ ਬਈ ਕੇਸ ਮੁਤਲਕ ਕੋਈ ਗੱਲਬਾਤ ਕਰਨੀ ਹੋਵੇ, ਉਸ ਲਈ ਗਏ ਹੁਣ, ਇਹ ਨਹੀਂ ਸਪਸ਼ਟ ਨਹੀਂ ਹੈ। ਤਾਂ ਪਰ ਗੱਲ ਇਹ ਹੈ ਕਿ ਬਈ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਇਹ ਗੱਲ ਸਾਫ਼ ਕਰਤੀ ਸੀ ਕਿ ਬਈ ਉਹ ਜਲੰਧਰ ਜਾਣਗੇ ਹੀ ਜਾਣਗੇ। ਦੂਜੀ ਵੱਡੀ ਗੱਲ ਇਹ ਹੈ ਕਿ ਬਹੁਤ ਵਾਰੀ ਮੇਰੇ ਖਿਆਲ ਨਾਲ ਉਹਨਾਂ ਨੇ ਪਹਿਲਾਂ ਵੀ ਡਾਇਰੈਕਟਲੀ ਇਨਡਾਇਰੈਕਟਲੀ ਆਖਿਆ ਕਿ ਖਾਸ ਕਰਕੇ ਜਲੰਧਰ ਇਲੈਕਸ਼ਨ ਤੋਂ ਪਹਿਲਾਂ ਕਿ ਬਈ ਉਹਨਾਂ ਦੇ ਉੱਤੇ ਪ੍ਰੈਸ਼ਰ ਜ਼ਰੂਰ ਹੈ, ਕਿਉਂਕਿ ਪ੍ਰੈਸ਼ਰ ਦੋਨੇ ਪਾਸੇ ਤੋਂ ਆ। ਪ੍ਰੈਸ਼ਰ ਸਰਕਾਰ ਦੇ ਉੱਤੇ ਵੀ ਹੈ, ਸਰਕਾਰ ਦੇ ਉੱਤੇ ਇਸ ਕਰਕੇ ਪ੍ਰੈਸ਼ਰ ਹੈ ਕਿ ਬਈ ਜੇ ਉੱਥੇ ਜਾਣਗੇ ਤਾਂ ਡੈਂਟ ਪਏਗਾ, ਸਰਕਾਰ ਨੂੰ ਪਏਗਾ, ਕਿਉਂਕਿ ਜਦੋਂ ਉਹਨਾਂ ਨੇ ਕਹਿ ਦਿੱਤਾ, ਸਾਫ਼ ਐਲਾਨੀਆ ਕਹਿ ਦਿੱਤਾ ਕਿ ਬਈ ਸੱਤਾਧਾਰੀ ਨੂੰ ਭਾਵ ਵੋਟ ਨਹੀਂ ਪਾਉਣੀ, ਹੋਰ ਜਿਹਨੂੰ ਮਰਜ਼ੀ ਪਾ। ਕਿਉਂਕਿ ਇਸ ਤੋਂ ਪਹਿਲਾਂ ਆਖਿਆ ਜਾ ਰਿਹਾ ਸੀ ਕਿ ਬਈ ਉਹ ਕਾਂਗਰਸ ਦੇ ਲਈ ਜਾਣਗੇ, ਉਹਨਾਂ ਨੇ ਇਹ ਵੀ ਗੱਲ ਸਾਫ਼ ਕਰਤੀ ਕਿ ਬਈ ਮੈਂ ਕਾਂਗਰਸ ਦੇ ਲਈ ਨਹੀਂ ਜਾ ਰਿਹਾ, ਮੈਂ ਇਸ ਚੀਜ਼ ਦੇ ਲਈ ਕਹਿ ਰਿਹਾ ਕਿ ਬਈ ਸੱਤਾਧਾਰੀਆਂ ਨੂੰ ਵੋਟ ਨਹੀਂ ਪਾਉਣੀ, ਜਿਹਨੂੰ ਮਰਜ਼ੀ ਪਾਓ, ਤੁਸੀਂ ਕਾਂਗਰਸ ਨੂੰ ਪਾਓ, ਤੁਸੀਂ ਭਾਜਪਾ ਨੂੰ ਪਾਓ, ਤੁਸੀਂ ਅਕਾਲੀਆਂ ਨੂੰ ਪਾਓ, ਤੁਸੀਂ ਕਿਸੇ ਹੋਰ ਨੂੰ ਪਾਓ, ਜਿਹਨੂੰ ਮਰਜ਼ੀ ਪਾਓ। ਤਾਂ ਇਹ ਗੱਲ ਉਹਨਾਂ ਵੱਲੋਂ ਸਪਸ਼ਟ ਕੀਤੀ ਗਈ। ਪਰ ਅੱਜ ਉਹ ਗਏ ਨੇ ਉੱਥੇ ਤਾਂ ਸੁਣਨ 'ਚ ਇਹ ਵੀ ਚੀਜ਼ਾਂ ਆਈਆਂ ਨੇ ਕਿ ਬਈ ਮੇਨ ਸਟ੍ਰੀਮ ਮੀਡੀਆ ਜਿਹੜਾ ਉਹਨਾਂ ਨੂੰ ਕੋਈ ਬਹੁਤੀ ਕਹਿ ਲਓ ਕਿ ਕਵਰੇਜ ਨਹੀਂ ਮਿਲੀ ਉੱਧਰਲੇ ਪਾਸੇ ਤੋਂ। ਇਹਦੇ ਵਿੱਚ ਗੱਲ ਸਪਸ਼ਟ ਵੀ ਸਾਫ਼ ਵੀ ਹੈ ਕਿ ਮੈਨੂੰ ਲੱਗਦਾ, ਮੈਨੂੰ ਸ਼ਾਇਦ ਕਿਤੇ ਮੈਨੂੰ ਨਹੀਂ ਬਹੁਤੀਆਂ ਖਬਰਾਂ ਮਿਲੀਆਂ, ਹੋ ਸਕਦਾ ਤੁਸੀਂ ਇੱਥੇ ਲੋਕਲ ਬੈਠੇ ਹੋ, ਲੋਕਲ ਚੈਨਲਾਂ ਤੇ ਜਾਂ ਛੋਟੇ ਵੈਬ ਚੈਨਲਸ ਦੇ ਉੱਪਰ ਉਹਨਾਂ ਦੀ ਕੋਈ ਬਾਈਟ ਨਿੱਕੀ ਮੋਟੀ ਸਵੇਰੇ ਮਾਨਸਾ ਤੋਂ ਨਿਕਲੇ ਤਾਂ ਉਹ ਬਾਈਟਸ ਜਾਂ ਜਲੰਧਰ ਪਹੁੰਚੇ ਕੁਛ ਉਹ ਬਾਈਟਸ ਉਹ ਮਿਲ ਗਈਆਂ ਹੋਣ। ਪਰ ਮੇਨ ਸਟ੍ਰੀਮ ਜਾਂ ਕਹ ਲਓ ਕਿ ਸਾਡੇ ਜਿਹੜੇ ਵੱਡੇ ਵੈਬ ਚੈਨਲਸ ਆ ਉਹਨਾਂ ਵੱਲੋਂ ਬਹੁਤੀ ਉਹਨਾਂ ਨੂੰ ਕਵਰੇਜ ਨਹੀਂ ਦਿੱਤੀ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ। ਵੈਸੇ ਮਿਲਣੀ ਚਾਹੀਦੀ ਸੀ ਮੇਰੇ ਖਿਆਲ ਨਾਲ। ਬਈ ਕਿਉਂ ਘੱਟ ਕਿਉਂ ਆ? ਜੇ ਫਰਜ਼ ਕਰੋ ਕਿ ਉਹ ਭਾਜਪਾ ਵੱਲੋਂ ਇਲੈਕਸ਼ਨ ਲੜ ਦਿੰਦੇ, ਫਰਜ਼ ਕਰੋ ਸਪੋਜ਼ ਕਰੋ, ਤਾਂ ਕੀ ਉਹਨਾਂ ਨੂੰ ਤੁਸੀਂ ਕਵਰੇਜ ਨਹੀਂ ਦੇਣੀ ਸੀਗੀ? ਜੇ ਸੱਤਾਧਾਰੀਆਂ ਵੱਲੋਂ ਲੜ ਦਿੰਦੇ ਜਾਂ ਸੱਤਾਧਾਰੀਆਂ ਦੀ ਹਿਮਾਇਤ ਚਲੇ ਜਾਂਦੇ, ਫਿਰ ਤੁਸੀਂ ਉਹਨਾਂ ਨੂੰ ਕਵਰੇਜ ਨਹੀਂ ਸੀ ਦੇਣੀ। ਜੇ ਇਸ ਤੋਂ ਇਲਾਵਾ ਵੀ ਕਿਸੇ ਹੋਰ ਪਾਰਟੀ ਨਾਲ ਵੀ ਚਲੇ ਜਾਂਦੇ, ਮੰਨ ਲਓ ਕਾਂਗਰਸ ਵੱਲੋਂ ਹੀ ਚਲੇ ਜਾਂਦੇ ਜਾਂ ਕਾਂਗਰਸ ਦੇ ਨਾਲ ਜਾ ਕੇ ਕਹਿੰਦੇ ਕਿ ਵੀ ਮੈਂ ਕਾਂਗਰਸ ਦੇ ਲਈ ਪ੍ਰਚਾਰ ਕਰਨਾ, ਤਾਂ ਕੀ ਤੁਸੀਂ ਉਹਨਾਂ ਨੂੰ ਨਹੀਂ ਦੇਣੀ ਸੀ ਕਵਰੇਜ? ਜਾਂ ਜੇ ਉਹ ਮੰਨ ਲਓ ਫਰਜ਼ ਕਰੋ ਅਕਾਲੀਆਂ ਲਈ ਚਲੇ ਜਾਂਦੇ ਤਾਂ ਨਹੀਂ ਦੇਣੀ ਸੀ? ਕਿਸੇ ਵੀ ਪਾਰਟੀ ਲਈ ਚਲੇ ਜਾਂਦੇ ਤਾਂ ਬਈ ਗੱਲ ਇਹ ਕਿ ਸੁਭਾਵਿਕ ਜੀ ਗੱਲ ਹੈ, ਇਸ ਤਰ੍ਹਾਂ ਦੇ ਨਾਲ ਨਹੀਂ ਹੋਣਾ ਚਾਹੀਦਾ ਸੀ। ਇਹਦੇ ਨਾਲ ਉਹਨਾਂ ਦਾ ਮੁਰਾਲ ਇੱਕ ਤਾਂ ਡਾਊਨ ਹੋਏਗਾ। ਦੂਜੀ ਵੱਡੀ ਗੱਲ ਇਹ ਹੈ ਕਿ ਬਈ ਜੋ ਚੀਜ਼ ਅਸੀਂ ਪਿੱਟਦੇ ਆ ਕਿ ਬਈ ਸਾਡਾ ਮੀਡੀਆ ਦੇ ਉੱਤੇ ਜਿਹੜਾ ਕਹਿ ਲਓ ਕਿ ਸਕੰਜਾ ਕੱਸਿਆ ਜਾ ਰਿਹਾ, ਫਿਰ ਅਸੀਂ ਆਪ ਵੀ ਤਾਂ ਉਸੇ ਪਾਸੇ ਨੂੰ ਵਧ ਰਹੇ ਨਾ। ਅਸੀਂ ਵੀ ਤਾਂ ਉਹਨਾਂ ਚੀਜ਼ਾਂ ਨੂੰ ਜਿਹੜਾ ਉਹ ਕਹਿ ਲਓ ਕਿ ਵੜਾਵਾ ਦੇ ਰਹੇ ਹਾਂ ਜਾਂ ਉਹਨਾਂ ਚੀਜ਼ਾਂ ਨੂੰ ਜਿਹੜਾ ਕਿ ਸ਼ਹਿ ਦੇ ਰਹੇ ਹਾਂ। ਤਾਂ ਫਿਰ ਮੇਰੇ ਖਿਆਲ ਨਾਲ ਬਈ ਇਸ ਤਰ੍ਹਾਂ ਦੇ ਨਾਲ ਨਹੀਂ ਹੋਣਾ ਚਾਹੀਦਾ। ਉਹਨਾਂ ਦੇ ਨਾਲ ਕਵਰੇਜ ਜੋ ਉਹਨਾਂ ਦੀ ਬਣਦੀ ਆ ਜਾਂ ਜਿੰਨੀ ਕੁ ਬਣਦੀ ਹੈ, ਕੋਈ ਬਾਈਟ ਆ ਉਹਨਾਂ ਦੀ ਆਉਂਦੀ ਹੈ, ਕੋਈ ਸਪੀਚ ਆ ਉਹਨਾਂ ਦੀ, ਜਾਂ ਕੋਈ ਹੋਰ ਕਵਰੇਜ ਹੈ। ਜੇ ਬਈ ਤੁਸੀਂ ਜਾ ਕੇ ਮਾਨ ਸਾਹਿਬ ਦੇ
ਰੋਡ ਸ਼ੋਅ ਦੀਆਂ ਅੱਧਾ ਘੰਟਾ ਲਾਈਵ ਕਰ ਸਕਦੇ ਹੋ, ਤਾਂ ਬਾਈ ਉਹਨਾਂ ਦਾ ਲਾਈਵ ਨਹੀਂ ਕਰੋਗੇ ਤਾਂ ਉਹਦੇ ਨਾਲ ਕੀ ਹੋ ਜਾਏਗਾ? ਤੁਹਾਡਾ ਕੰਮ ਆ, ਮੀਡੀਆ ਦਾ ਕੰਮ ਆ, ਸਭ ਨੂੰ ਤੁਸੀਂ ਜੀ ਟਾਈਮ ਜੀ ਦਿਓ, ਸਾਰਿਆਂ ਨੂੰ ਬਰਾਬਰ ਦਾ ਟਾਈਮ ਦੇਣਾ ਚਾਹੀਦਾ। ਚਲੋ ਠੀਕ ਆ ਕਿ ਸੱਤਾਧਾਰੀ ਨੂੰ ਥੋੜਾ ਜਿਹਾ ਉਧਰਲੇ ਪਾਸੇ ਜ਼ਿਆਦਾ ਝੁਕਾਓ ਹੁੰਦਾ ਕਈ ਚੈਨਲ ਦਾ, ਤੇ ਕਈ ਤੁਹਾਨੂੰ ਪਤਾ ਕਿ ਉਹ ਬਿਲਕੁਲ ਹੀ ਉਲਟ ਚੱਲਦੇ ਨੇ, ਕਿ ਉਹ ਸੱਤਾਧਾਰੀਆਂ ਦੇ ਨਾਲ ਉਹਨਾਂ ਦਾ ਤੁਹਾਨੂੰ ਪਤਾ ਕਿੱਟ ਖੜਿੱਕਾ ਚੱਲਦਾ ਹੀ ਹੁੰਦਾ, ਤੇ ਉਹਨਾਂ ਨੇ ਆਪਣਾ ਕੰਮ ਕਰਨਾ। ਤਾਂ ਮੇਰੇ ਖਿਆਲ ਨਾਲ ਬਾਈ ਚਾਹੀਦਾ ਸੀ ਕਿ ਮੂਸੇਵਾਲੇ ਦਾ ਪਿਤਾ ਜੋ ਕੁਝ ਉਹਨਾਂ ਦਾ ਪ੍ਰਭਾਵ ਪਏਗਾ ਉਹ ਤਾਂ ਗੱਲਾਂ ਬਾਅਦ ਦੀਆਂ, ਪਰ ਐਟਲੀਸਟ ਕੀ ਹੈ, ਉਹਨਾਂ ਨੂੰ ਟਾਈਮ ਜਾਂ ਉਹਨਾਂ ਕੁ ਸਪੇਸ ਉਹਨਾਂ ਨੂੰ ਮਿਲਣੀ ਲਾਜ਼ਮੀ ਸੀ ਜੀ। ਜੀ ਇਹ ਤਾਂ ਹੈ, ਮੀਡੀਆ ਵੀ ਦੋ ਮੂੰਹਾਂ ਚੱਲਦਾ ਅੱਜ ਕੱਲ, ਜੀ ਜਿੱਧਰੋਂ ਵੱਧ ਚੋਗਾ ਪੈ ਜਾਂਦਾ ਉਧਰ ਨੂੰ ਫੇ ਹੋਣਾ ਪੈਂਦਾ। ਕਹਿੰਦੇ ਬਹੁਤੀ ਵਾਰੀ ਇਹ ਕਹਿ ਦਿੱਤਾ ਜਾਂਦਾ ਵੀ ਅਸੀਂ ਘਰ ਵੀ ਦੇਖਣਾ ਆਪਣਾ, ਇਹ ਕਹਿ ਕੇ ਵੀ ਪੱਲਾ ਜੀ ਝਾੜ ਦਿੱਤਾ ਜਾਂਦਾ, ਪਰ ਜ਼ਿੰਮੇਵਾਰੀਆਂ ਤੋਂ ਭੱਜ ਨਹੀਂ ਸਕਦੇ। ਜਿਹੜੀ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਉਹਨੂੰ ਪੂਰਾ ਜੀ ਕਰਨਾ ਹੀ ਪਊ, ਫੇਰ ਹੀ ਗੱਲ ਬਣੂ, ਨਹੀਂ ਤਾਂ ਲੋਕਾਂ ਦਾ ਭਰੋਸਾ ਬਹੁਤ ਜਲਦੀ ਉੱਠ ਜਾਂਦਾ। ਆਪਾਂ ਜੇ ਅੱਗੇ ਜੀ ਵਧੀਏ, ਗੱਲ ਕਰੀਏ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ, ਜਿਹੜੀ ਸਰਕਲ ਸਟਾਈਲ ਕਬੱਡੀ ਹੈ, ਖਾਸ ਤੌਰ ਤੇ ਦੁਆਬੇ ਦੇ ਵਿੱਚ ਉਹਨਾਂ ਦਾ ਬਹੁਤ ਪ੍ਰਭਾਵ ਸੀ। ਸੁਰਜਨ ਚੱਠਾ, ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ, ਉਹਨਾਂ ਨੂੰ ਘਰ ਤੋਂ ਦੇਰ ਰਾਤ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਉਸ ਤੋਂ ਬਾਅਦ ਸੰਦੀਪ ਨੰਗਲ ਅੰਬੀਆਂ ਦੀ ਵਾਈਫ ਦੇ ਵੱਲੋਂ ਇਸ ਗੱਲ ਦੀ ਸ਼ਲਾਘਾ ਕੀਤੀ ਗਈ ਹੈ। ਉਹਨਾਂ ਨੇ ਮਾਨ ਸਾਹਿਬ ਦੀ ਪਤਨੀ ਗੁਰਪ੍ਰੀਤ ਕੌਰ, ਡਾਕਟਰ ਗੁਰਪ੍ਰੀਤ ਕੌਰ ਦਾ ਵੀ ਜ਼ਿਕਰ ਕੀਤਾ। ਕੀ ਆਖ ਰਹੇ ਨੇ ਜੀ ਉਹ? ਦੇਖੋ, ਉਹ ਕਹਿ ਰਹੇ ਕਿ ਬਈ ਸਰਕਾਰ ਦਾ ਵਧੀਆ ਚੀਜ਼ ਹੈ ਜਾਂ ਵਧੀਆ ਫੈਸਲਾ, ਉਹਨਾਂ ਨੇ ਤਾਂ ਪ੍ਰੇਜ਼ ਕੀਤੀ ਆ। ਉਹਨਾਂ ਦਾ ਬੰਦਾ ਵੀ ਹੈ ਕਿ ਬਈ ਦੇਖੋ, ਗੱਲ ਇਹ ਹੈ ਕਿ ਵੀ ਅਗਲੇ ਨੂੰ ਇਨਸਾਫ ਦੀ ਉਡੀਕ ਕਰ ਰਹੇ ਸੀਗੇ, ਲਗਾਤਾਰ ਲੱਗੇ ਹੋਏ ਸੀ। ਤੁਹਾਨੂੰ ਪਤਾ ਕਿ ਸਾਲ ਤੋਂ ਉੱਪਰ ਦਾ ਸਮਾਂ ਹੋਗਾ ਜਦੋਂ ਪੰਜਾਬ ਆਏ ਸੀਗੇ, ਤਾਂ ਉਸ ਵੇਲੇ ਵੀ ਉਹਨਾਂ ਨੇ ਆਖੇ ਸੀ, ਬਹੁਤ ਸਾਰੇ ਸਵਾਲ ਕੀਤੇ ਸੀ ਕਿ ਬਈ ਜਿਹੜਾ ਸਾਡੀ ਗੱਲ ਦੇ ਉੱਤੇ ਸੁਣਵਾਈ ਨਹੀਂ ਹੋ ਰਹੀ। ਤੇ ਉਸ ਤੋਂ ਪਹਿਲਾਂ ਵੀ ਤੁਹਾਨੂੰ ਯਾਦ ਹੋਏਗਾ ਕਿ ਉਹ ਲਾਈਵ ਹੋਏ ਸੀ ਇੱਕ ਦੋ ਚੈਨਲ ਦੇ ਉੱਪਰ, ਉਹਨਾਂ ਨੇ ਇੰਟਰਵਿਊ ਵੀ ਕੀਤੇ, ਵੀਡੀਓਜ਼ ਵੀ ਅਪਲੋਡ ਕੀਤੀਆਂ ਸੀ ਕਿ ਅਸੀਂ ਪੁਲਿਸ ਦੇ ਅਧਿਕਾਰੀਆਂ ਨੂੰ ਦੱਸਿਆ ਸੀ ਕਿ ਸੁਰਜਨ ਚੱਠਾ ਜਿਹੜਾ ਉਹ ਫਲਾਣੀ ਜਗ੍ਹਾ ਦੇ ਉੱਤੇ ਬੈਠਾ ਹੋਇਆ, ਤੇ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਗਿਆ। ਤਾਂ ਉਹਨਾਂ ਨੇ ਤਾਂ ਨਾਲ ਮੇਰੇ ਖਿਆਲ ਨਾਲ ਸ਼ਾਇਦ, ਮੇਰੇ ਜੇ ਮੈਂ ਭੁੱਲਦਾ ਨਹੀਂ ਤਾਂ ਇੱਕ ਕਲਿੱਪ ਵੀ ਸ਼ਾਇਦ ਸਾਂਝੀ ਕੀਤੀ ਸੀ, ਸ਼ਾਇਦ ਜਾਂ ਪਤਾ ਨਹੀਂ ਅਫਸਰ ਦਾ ਨਾਮ ਲਿਆ ਸੀ ਕਿਸੇ ਦਾ, ਕਿ ਬਈ ਪੁਲਿਸ ਵਾਲੇ ਕਹਿੰਦੇ ਕਿ ਬਈ ਅਸੀਂ ਨਹੀਂ ਕਰ ਸਕਦੇ, ਭਾਵ ਕਿ ਉਹਨਾਂ ਨੂੰ ਜਵਾਬ ਦਿੱਤਾ ਸੀ। ਤਾਂ ਉਸ ਤੋਂ ਬਾਅਦ ਹੁਣ ਕਾਰਵਾਈ ਹੋਈ ਆ, ਨਾਲ ਦੀ ਨਾਲ ਇਹ ਆ ਕਿ ਬਈ ਉਹ ਵੀਡੀਓ ਕਲਿੱਪ ਵੀ ਖੂਬ ਵਾਇਰਲ ਹੋ ਰਹੀ ਹੈ ਕਿ ਬਈ ਪੁਲਿਸ ਨੇ ਜਾ ਕੇ ਰੇਡ ਕੀਤਾ ਤੇ ਪੁਲਿਸ ਨੇ ਜਾ ਕੇ ਸੁਰਜਨ ਚੱਠਾ ਨੂੰ ਜਿਹੜਾ ਉਹ ਫੜ ਲਿਆ। ਜਦੋਂ ਅਰੈਸਟ ਹੁੰਦੀ ਆ, ਅਰੈਸਟ ਤੋਂ ਬਾਅਦ ਪੁਲਿਸ ਵੱਲੋਂ ਕੋਈ ਸਟੇਟਮੈਂਟ ਨਹੀਂ ਆਉਂਦੀ, ਪਰ ਇਹ ਹੈ ਗੱਲ ਕਿ ਬਾਅਦ ਦੇ ਵਿੱਚ ਇਹ ਚੀਜ਼ ਹੈ ਜਿਹੜੀ ਉਹ ਸਾਫ਼ ਹੋ ਜਾਂਦੀ ਹੈ ਕਿ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ 1 ਦਿਨ ਦਾ ਰਿਮਾਂਡ ਮਿਲਿਆ। ਹੁਣ ਰਿਮਾਂਡ ਦੇ ਵਿੱਚ ਵਾਧਾ ਹੁੰਦਾ ਜਾਂ ਨਹੀਂ ਹੁੰਦਾ ਉਹ ਤਾਂ ਬਾਅਦ ਦੀ ਗੱਲ ਆ, ਪਰ ਗੱਲ ਇਹ ਹੈ ਕਿ ਬਈ ਦੇਖੋ, ਪੀੜਤ ਪਰਿਵਾਰ ਨੂੰ ਇਨਸਾਫ ਦੀ ਜ਼ਰੂਰਤ ਸੀਗੀ, ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਬੇਸ਼ੱਕ ਇਹਨੂੰ ਜਲੰਧਰ ਇਲੈਕਸ਼ਨ ਨਾਲ ਹੀ ਅਸੀਂ ਜੋੜ ਲਈਏ ਕਿ ਬਈ ਸਰਕਾਰ ਨੇ ਉਸ ਲਈ ਕੀਤਾ, ਚਲੋ ਜੇ ਉਹਦੇ ਲਈ ਵੀ ਕੀਤਾ ਤਾਂ ਠੀਕ ਹੈ, ਚੰਗੀ ਗੱਲ ਹੈ, ਬਟ ਇਹ ਹੈ ਕਿ ਪੁਲਿਸ ਨੂੰ ਜੋ ਸਵਾਲ ਪਹਿਲਾਂ ਹੋ ਰਹੇ ਸੀ, ਜਾਂ ਪੁਲਿਸ ਨੂੰ ਜੋ ਚੀਜ਼ਾਂ ਦੇ ਉੱਤੇ ਕਿਹਾ ਜਾ ਰਿਹਾ ਸੀ ਕਿ ਬਈ ਐਸ ਐਂਗਲ ਤੋਂ ਵੀ ਜਾਂਚ ਹੋਣੀ ਚਾਹੀਦੀ ਹੈ, ਜਾਂ ਕਬੱਡੀ ਦੇ ਵਿੱਚ ਇਹ ਕੁਝ ਹੋ ਰਿਹਾ, ਤਾਂ ਮੇਰੇ ਖਿਆਲ ਨਾਲ ਬਈ ਉਹ ਜਾਂਚ ਪਹਿਲਾਂ ਹੋ ਜਾਣੀ ਚਾਹੀਦੀ ਸੀ। ਜੇ ਫਰਜ਼ ਕਰੋ ਹੁਣ ਵੀ ਮੰਨ ਲਓ ਕਿ ਸੰਦੀਪ ਸਾਡੇ 'ਚ ਨਹੀਂ ਹੈ, ਉਹ ਜੀ ਜੀ ਆਪਣੀ ਜਾਨ ਕੁਰਬਾਨ ਕਰ ਗਿਆ, ਜਾਂ ਕਹਿ ਲਓ ਕਿ ਉਹਦੀ ਜਾਨ ਚਲੀ ਗਈ ਹੈ, ਕਿਸੇ ਨੇ ਕਹਿ ਲਓ ਕਿ ਜਿਹੜੇ ਬੰਦੇ ਨੂੰ ਕਬੱਡੀ ਦਾ ਇਹਲੇ ਤੋਂ ਵੀ ਕੁੱਕੜ ਨਹੀਂ ਪਤਾ ਸੀ, ਜਾਂ ਜਿਹੜੇ ਬੰਦੇ ਨੂੰ ਇਹ ਵੀ ਨਹੀਂ ਸੀ ਪਤਾ ਕਿ ਬਈ ਬੰਦਾ ਕੌਣ ਆ, ਜਾਂ ਬੰਦਾ ਕੀ ਹੀਰਾ ਕੀ ਉਹਦੀ ਕਬੱਡੀ ਨੂੰ ਦੇਣਾ, ਉਹਨਾਂ ਨੇ ਠਾਠਾ ਕਰਕੇ ਗੋਲੀਆਂ ਚਲਾਈਆਂ ਤੇ ਚੰਦ ਮਿੰਟਾਂ 'ਚ ਉੱਥੋਂ ਚੱਲਦੇ ਬਣੇ। ਠੀਕ ਹੈ, ਪਰ ਗੱਲ ਇਹ ਹੈ ਕਿ ਬਈ ਜੇ ਫਰਜ਼ ਕਰੋ ਹੁਣ ਵੀ ਸੰਦੀਪ ਦੇ ਮਾਮਲੇ ਦੇ ਵਿੱਚ ਪ੍ਰੋਪਰ ਇਨਵੈਸਟੀਗੇਸ਼ਨ ਹੋ ਜਾਂਦੀ ਹੈ, ਨੀਟ ਐਂਡ ਕਲੀਨ ਬਿਲਕੁਲ ਇਨਵੈਸਟੀਗੇਸ਼ਨ ਹੁੰਦੀ ਆ, ਉਸ ਤੋਂ ਬਾਅਦ ਆ ਕੇ ਉਹਨਾਂ ਦੇ ਉੱਤੇ ਕਾਰਵਾਈ ਹੋ ਜਾਂਦੀ ਹੈ, ਜਾਂ ਕਹਿ ਲਓ ਕਿ ਪੂਰੀ ਗੇਮ ਦੀ ਸਾਡੀ ਕਬੱਡੀ ਕਹਿ ਲਓ ਕਿ ਗੇਮ ਦੇ ਵਿੱਚ ਜੋ ਕੁਝ ਚੱਲ ਰਿਹਾ ਜਾਂ ਜੋ ਕੁਝ ਪ੍ਰਚਾਰਿਆ ਜਾ ਰਿਹਾ ਕਿ ਇਹਦੇ ਵਿੱਚ ਵੀ ਨੈਕਸਸ ਚੱਲ ਰਿਹਾ, ਇਹਦੇ ਵਿੱਚ ਵੀ ਇਸ ਤਰ੍ਹਾਂ ਦੇ ਨਾਲ ਕਹਿ ਲਓ ਕਿ ਪੈਸਾ ਲੱਗ ਰਿਹਾ, ਜੇ ਸਾਰੀਆਂ ਚੀਜ਼ਾਂ ਦੇ ਉੱਤੋਂ ਪਰਦਾ ਚੁੱਕਿਆ ਜਾਂਦਾ, ਜੇ ਸਾਰੀਆਂ ਚੀਜ਼ਾਂ ਸਾਫ਼ ਹੋ ਜਾਂਦੀਆਂ ਨੇ, ਤਾਂ ਮੇਰੇ ਖਿਆਲ ਨਾਲ ਬਈ ਇਹ ਕੁਰਬਾਨੀ ਹੈ, ਕਹਿ ਸਕਦੇ ਅਸੀਂ ਉਹਦੀ, ਸੰਦੀਪ ਦੀ, ਤੇ ਅਸੀਂ ਕਹਿ ਸਕਦੇ ਕਿ ਬਈ ਇਸ ਤਰ੍ਹਾਂ ਦੇ ਨਾਲ ਅੱਗੇ ਤੋਂ ਨਾ ਹੋਵੇ, ਐਟਲੀਸਟ ਕਿਸੇ ਹੋਰ ਦੀ ਜਾਨ ਨਾ ਜਾਵੇ, ਕਿਉਂਕਿ ਜੋ ਚਲੀ ਗਈ ਉਹ ਤਾਂ ਅਸੀਂ ਵਾਪਸ ਨਹੀਂ ਲੈ ਸਕਦੇ। ਤਾਂ ਇਹਦੇ ਨਾਲ ਦੂਜੀ ਗੱਲ ਇਹ ਹੈ ਕਿ ਇਹਦੇ ਨਾਲ ਪਰਿਵਾਰ ਨੂੰ ਵੀ ਥੋੜਾ ਹੌਸਲਾ ਹੋਏਗਾ, ਪਰਿਵਾਰ ਵੀ ਸੋਚੇਗਾ ਕਿ ਹਾਂ ਯਾਰ ਠੀਕ ਹੈ ਕਿ ਸਾਨੂੰ ਬੇਸ਼ੱਕ ਥੋੜਾ ਦੇਰੀ ਨਾਲ ਇਨਸਾਫ ਮਿਲਿਆ, ਐਟਲੀਸਟ ਇਨਸਾਫ ਮਿਲਿਆ ਜੀ। ਜੀ ਸੋ ਇਹ ਤਾਂ ਹੈ, ਇਨਸਾਫ ਕਹਿੰਦੇ ਜਿੰਨਾ ਲੇਟ ਹੋਈ ਜਾਵੇ ਉਹ ਇਨਸਾਫ ਨਹੀਂ ਰਹਿੰਦਾ। ਇਹ ਅਕਸਰ ਕਿਹਾ ਜਾਂਦਾ, ਇੱਕ ਕੋਟ ਵੀ ਹੈ ਨਾ ਮਹਾਨ ਕਿਸੇ ਵਿਦਵਾਨ ਦਾ। ਸੋ ਤੁਸੀਂ ਸਾਰੀਆਂ ਖਬਰਾਂ ਤੇ ਬੜੇ ਚੰਗੇ ਤਰੀਕੇ ਦੇ ਨਾਲ ਚਾਨਣਾ ਪਾਇਆ। ਜਸਪਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ ਜੀ। ਮਿਹਰਬਾਨੀ। ਸਤਿ ਸ੍ਰੀ ਅਕਾਲ ਜੀ। ਸੋ ਇਹ ਸਨ ਸਾਡੇ ਨਾਲ ਜਸਪਾਲ ਮਾਨ ਜੀ, ਜਿਨ੍ਹਾਂ ਨੇ ਬੜੇ ਚੰਗੇ ਤਰੀਕੇ ਦੇ ਨਾਲ ਖਬਰਾਂ ਦਾ ਵਿਸ਼ਲੇਸ਼ਣ ਕੀਤਾ ਹੈ, ਤੇ ਤੁਸੀਂ ਪ੍ਰੋਗਰਾਮ ਸੁਣਿਆ ਹੈ ਜੀ ਖਬਰ ਤੇ ਨਜ਼ਰ। ਪ੍ਰੋਗਰਾਮ ਚੰਗਾ ਲੱਗਿਆ ਤਾਂ ਅੱਗੇ ਸਾਂਝਾ ਕਰਨਾ ਬਿਲਕੁਲ ਨਹੀਂ ਭੁੱਲਣਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਛੋਟੇ ਜਿਹੇ ਵਕਫੇ ਤੋਂ ਬਾਅਦ ਮੁੜ ਤੋਂ ਜੁੜਾਂਗੇ। ਲਗਾਤਾਰ ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ ਹੈ। ਸਤਿ ਸ਼੍ਰੀ ਅਕਾਲ।